अपडेट अमेरिका दा सवेर दा बुलेटिन। मैं राजकरणबीर सिंह फ्रेजनो स्टूडियो तो मेरे नाल सैन होजे स्टूडियो तो जुड़ चुके ने हरजोत सिंह खालसा जी। स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਨਵੰਬਰ ਦੀ 17 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਜਿਹੜਾ ਹੈ ਉਹ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸੰਬਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਪਟਾਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਏਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159090503। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਹੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜਾ ਆਪਣਾ ਗੁਆਂਢੀ ਮੁਲਕ ਆ ਕੈਨੇਡਾ, ਉੱਥੇ ਜਿਹੜਾ ਹੜ੍ਹਾਂ ਦਾ ਕਰਕੇ ਜਿਹੜਾ ਨੁਕਸਾਨ ਆ ਬਹੁਤ ਜ਼ਿਆਦਾ ਹੋ ਰਿਹਾ। ਇੱਕ ਟਾਊਨ ਮੈਰਿਟ ਜਿਹੜਾ ਹੈ ਉਹ ਪੂਰਾ ਹੀ ਡੁੱਬ ਗਿਆ। ਉੱਥੇ ਘਰ ਬੜੇ ਬੁਰਾ ਨੁਕਸਾਨ ਹੋਇਆ ਘਰਾਂ ਦਾ। ਇਸੇ ਤਰ੍ਹਾਂ ਐਬਸਫੋਰਡ ਜਿਹੜਾ ਏਰੀਆ ਆ, ਉੱਥੇ ਵੀ ਪੰਜਾਬੀ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ। ਉਸ ਦਾ ਵੀ ਕੁਛ ਏਰੀਆ ਜਿਹੜਾ ਆ ਹੜ੍ਹਾਂ ਦੇ ਵਿੱਚ ਕਾਫੀ ਉਸਨੇ ਨੁਕਸਾਨ ਕੀਤਾ ਹੈਗਾ। ਇਹਦੇ ਨਾਲ ਸਿੱਖ ਹਮੇਸ਼ਾ ਹੀ ਫੋਰਫਰੰਟ 'ਤੇ ਰਹਿੰਦੇ ਹੈਗੇ ਸੇਵਾ ਕਰਨ ਦੇ ਲਈ। ਕੈਨੇਡਾ ਦੇ ਵਿੱਚ ਜਿਹੜੇ ਸਰੀ ਦੇ ਜਿੰਨੇ ਵੀ ਗੁਰੂ ਘਰ ਆ, ਐਬਸਫੋਰਡ ਦੇ ਗੁਰਦੁਆਰਾ ਸਾਹਿਬ ਆ, ਉਹ ਬਹੁਤ ਵੱਡੀ ਪੱਧਰ 'ਤੇ ਜਿਹੜਾ ਆ ਲੰਗਰ ਫੂਡ ਤਿਆਰ ਕਰਕੇ ਜਿੱਥੇ ਵੀ ਲੋਕ ਫਸੇ ਹੋਏ ਆ ਜਾਂ ਮੂਵ ਹੋਏ ਆ, ਉੱਥੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਰਾਹੀਂ ਜਿਹੜਾ ਆ ਕਿਰਾਏ 'ਤੇ ਲਏ ਆ, ਉਹ ਨਹੀਂ ਲੈ ਕੇ ਭੇਜ ਰਹੇ ਆ। ਸੋ ਸਿੱਖਾਂ ਦੀ ਵਾਹਵਾ ਕਾਫੀ ਹੋ ਰਹੀ ਆ ਇਸ ਨੈਚੁਰਲ ਡਿਜ਼ਾਸਟਰ ਦੇ ਵਿੱਚ। ਸੋ ਜਿੰਨੇ ਵੀ ਸਾਡੇ ਖਾਸ ਕਰਕੇ ਕੈਨੇਡਾ ਦੇ ਜਿਹੜੇ ਸਰੋਤੇ ਆ ਸੁਣ ਰਹੇ ਆ, ਜ਼ਰੂਰ ਜਿੱਥੇ ਵੀ ਸੇਵਾ ਹੋ ਰਹੀ ਆ ਉਹਨਾਂ ਨਾਲ ਰਲ ਕੇ ਸੇਵਾ ਕਰੋ। ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ, ਤਾਂ ਕਿ ਦੁਨੀਆ ਨੂੰ ਪੂਰੀ ਨੂੰ ਪਤਾ ਲੱਗ ਸਕੇ ਵੀ ਸਿੱਖ ਹਮੇਸ਼ਾ ਹੀ ਕਿਤੇ ਵੀ ਜਦੋਂ ਕਿਸੇ ਤਰ੍ਹਾਂ ਦੀ ਆਫਤ ਆਉਂਦੀ ਆ, ਸਭ ਤੋਂ ਅੱਗੇ ਜਾ ਕੇ ਜਿਹੜੇ ਸੇਵਾ ਕਰਦੇ ਹੈਗੇ ਆ। ਸੋ ਪਰ ਹੁਣ ਕਹਿੰਦੇ ਕੁਛ ਪਾਣੀ ਜਿਹੜਾ ਆ ਕੁਛ ਏਰੀਏ ਦੇ ਵਿੱਚ ਘਟਣਾ ਸ਼ੁਰੂ ਹੋਇਆ, ਪਰ ਹਜੇ ਵੀ ਬਹੁਤ ਬੁਰੀ ਹਾਲਤ ਆ। ਕੱਲ੍ਹ ਆਪਾਂ ਦੇਖ ਰਹੇ ਸੀ ਕੁਛ ਟਰੱਕ ਡਰਾਈਵਰਸ ਵੀ ਫਸੇ ਹੋਏ ਸੀ, ਕਿਉਂਕਿ ਉਹਨਾਂ ਦੇ ਹਾਈਵੇ ਇੱਕ ਜਿਹੜਾ ਆ ਉਹ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਉਹਨਾਂ ਨੂੰ ਹੈਲੀਕਾਪਟਰ ਦੇ ਨਾਲ ਜਿਹੜਾ ਆ ਉੱਥੋਂ ਬਾਹਰ ਕੱਢਿਆ ਗਿਆ। ਜੀ ਬਿਲਕੁਲ। ਬਹੁਤ ਸਾਰੇ ਜਿਹੜੇ ਪ੍ਰਾਈਵੇਟ ਬਿਜ਼ਨਸਿਸ ਵਾਲੇ ਗੁਰੂ ਘਰ ਜਿੱਥੇ ਵੀ ਪੰਜਾਬੀ ਸਿੱਖ ਜਿਹੜੇ ਆ ਉਹ ਹੈਗੇ ਨੇ, ਉਹ ਮਦਦ ਜਿਹੜੀ ਆ ਉਹ ਕਰ ਰਹੇ ਆ। ਇੱਕ ਥਾਂ ਦੇ ਉੱਤੇ ਕਹਿੰਦੇ ਵੀ ਬੈਰੋ ਟਾਊਨ ਦਾ ਪੰਪ ਸਟੇਸ਼ਨ ਫੇਲ ਹੋਣ ਦਾ ਜਿਹੜਾ ਆ ਉਹ ਬਣਿਆ ਸੀਗਾ ਇੱਕ ਟਾਈਮ ਦੇ ਉੱਤੇ ਵੀ ਕਿਤੇ ਉਹ ਫੇਲ ਹੋ ਜਾਣਾ, ਉਹਦੇ ਕਰਕੇ ਹੋਰ ਵੀ ਮੁਸ਼ਕਲ ਜਿਹੜੀ ਉਹ ਆ ਸਕਦੀ ਸੀ। ਪਰ ਉਹ ਫੇਲ ਹੋਣ ਤੋਂ ਬਚਿਆ। ਉੱਥੋਂ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਹੈਗਾ ਆ, ਕਹਿੰਦੇ ਵੀ ਜਦ ਇਸ ਦੇ ਬਾਰੇ ਪਤਾ ਲੱਗਾ ਸੀਗਾ ਤਾਂ ਜਿਹੜੇ ਸੈਂਕੜੇ ਹੀ ਪੰਜਾਬੀ ਜਿਹੜੇ ਆ ਉਹ ਰੇਤ ਵਾਲੀਆਂ ਬੋਰੀਆਂ ਲੈ ਕੇ ਜਿਹੜੇ ਉੱਥੇ ਪਹੁੰਚ ਕੇ ਕੰਧ ਜਿਹੜੀ ਉਹਨਾਂ ਨੇ ਉੱਥੇ ਉਸਾਰ ਦਿੱਤੀ ਵੀ ਪਾਣੀ ਜਿਹੜਾ ਉਹ ਬਹੁਤਾ ਨਾ ਚੜ੍ਹ ਕੇ ਜਿਹੜਾ ਉਹ ਆ ਸਕੇ। ਪਰ ਹਾਲਾਤ ਬਹੁਤ ਜਿਹੜੇ ਉਹ ਬੱਤਰ ਇਸ ਟਾਈਮ ਉੱਥੇ ਹੋ ਚੁੱਕੇ ਨੇ। ਕਾਫੀ ਭਿਆਨਕ ਨੁਕਸਾਨ ਜਿਹੜਾ ਆ ਉਹ
ਹੋਇਆ ਆ, ਮਾਲੀ ਨੁਕਸਾਨ ਹੋਇਆ ਆ, ਜਾਨੀ ਨੁਕਸਾਨ ਵੀ ਜਿਹੜਾ ਹੋਇਆ ਹੋ ਸਕਦਾ। ਇੱਕ ਜਾਣੇ ਦੀ ਖਬਰ ਹੁਣ ਤੱਕ ਆਪਣੇ ਕੋਲ ਜਿਹੜੀ ਉਹ ਪਹੁੰਚੀ ਸੀਗੀ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਘੱਟ ਹੀ ਹੋਵੇ, ਪਰ ਬਹੁਤ ਸਾਰੇ ਲੋਕ ਜਿਹੜੇ ਅਜਿਹੇ ਮਾਮਲਿਆਂ 'ਚ ਕਈ ਥਾਵਾਂ ਦੇ ਉੱਤੇ ਫਸੇ ਜਿਹੜੇ ਆ ਉਹ ਰਹਿ ਜਾਂਦੇ ਨੇ। ਸੋ ਚਲੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਪ੍ਰਕੋਪ ਤੋਂ ਸਾਰਿਆਂ ਨੂੰ ਬਚਾ ਕੇ ਰੱਖੇ। ਜੀ, ਸੋ ਬਿਲਕੁਲ ਪਹਿਲਾਂ ਕਈ ਏਰੀਏ ਦੇ ਵਿੱਚ ਅੱਗਾਂ ਲੱਗੀਆਂ, ਉਹਨਾਂ ਦੇ ਨਾਲ ਜਿਹੜੇ ਆ ਦਰੱਖਤ ਸੀ ਉਹ ਸੜ ਕੇ ਸੁਆਹ ਹੋ ਗਏ। ਸੋ ਹੁਣ ਜਦੋਂ ਫਿਰ ਮੀਂਹ ਬਹੁਤ ਜ਼ਿਆਦਾ ਪਿਆ ਅਤੇ ਫਲੱਡ ਆ ਗਿਆ, ਅਤੇ ਉਹ ਰਾਈਟ ਵੇ ਜਿਹੜੇ ਆ ਬਹੁਤ ਜ਼ੋਰ ਦੇ ਨਾਲ ਜਿਹੜਾ ਪਾਣੀ ਆਇਆ ਹੈਗਾ। ਰੇਲਵੇ ਐਕਸੈਸ, ਕਿਉਂ ਕੈਨੇਡਾ ਦੇ ਵਿੱਚ ਲੋਕ ਰੇਲ ਦੇ ਨਾਲ ਬਹੁਤ ਜ਼ਿਆਦਾ ਟਰੈਵਲ ਕਰਦੇ ਆ, ਕਿਉਂਕਿ ਸੀਨਿਕ ਬੜਾ ਹੈਗਾ ਆ। ਸਾਰਿਆਂ ਨੂੰ ਪਤਾ ਵੀ ਕੈਨੇਡਾ ਦੇਖਣ ਨੂੰ ਬਹੁਤ ਸੋਹਣਾ ਹੈਗਾ, ਅਤੇ ਕੈਨੇਡਾ ਦੀਆਂ ਦੋਨੋਂ ਹੀ ਜਿਹੜੀਆਂ ਰੇਲਵੇ ਵਾਲੀਆਂ ਏਜੰਸੀਜ਼ ਆ, ਦੋਨਾਂ ਨੇ ਉਹ ਆਪਣਾ ਜਿਹੜੀ ਸਰਵਿਸਿਜ਼ ਆ ਉਸ ਨੂੰ ਸ਼ਟ ਆਫ ਕੀਤਾ ਹੋਇਆ ਹੈਗਾ ਆ। ਵੈਨਕੂਵਰ ਜਿਹੜਾ ਆ ਕੱਟ ਆਫ ਹੋਇਆ ਹੈਗਾ ਕੈਨੇਡਾ ਦੀਆਂ ਬਾਕੀ ਜਿਹੜੀਆਂ ਹੋਰ ਜਿਹੜੀਆਂ ਕੈਮਲੂਪਸ ਵੱਲ ਨੂੰ, ਜਿਹੜੀਆਂ ਮੈਰਿਟ ਵੱਲ ਨੂੰ ਜਾਂਦਾ ਹਾਈਵੇ, ਉਹਦੇ ਨਾਲੋਂ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੜੀ ਹੀ ਇੱਕ ਭਿਆਨਕ ਨਵੀਂ ਰਿਪੋਰਟ ਸਾਹਮਣੇ ਆਈ ਆ। ਜਿਹੜੀਆਂ ਓਵਰਡੋਜ਼ ਦੇ ਕਰਕੇ ਹੋ ਰਹੀਆਂ ਮੌਤਾਂ ਦੀ ਗਿਣਤੀ ਕਹਿੰਦੇ ਆ ਪਹਿਲੀ ਵਾਰੀ ਅਮਰੀਕਾ ਦੇ ਵਿੱਚ 1 ਲੱਖ ਨੂੰ ਜਿਹੜੀ ਉਹ ਟੱਪ ਗਈ। 12 ਮਹੀਨਿਆਂ ਦੇ ਇਸ ਵਕਫੇ ਦੇ ਵਿੱਚ CDC ਦੀ ਨਵੀਂ ਜਿਹੜੀ ਰਿਪੋਰਟ ਅੱਜ ਆਈ ਆ, ਇਹ ਕਹਿੰਦੇ ਵੀ ਇੱਕ ਭਿਆਨਕ ਮੰਜ਼ਿਲ ਨੂੰ ਜਿਹੜਾ ਇਹਨੇ ਪਾਰ ਕੀਤਾ ਆ 1 ਲੱਖ ਦੇ ਆંકੜੇ ਤੋਂ ਉੱਤੇ। ਓਵਰਡੋਜ਼ ਦੀਆਂ ਮੌਤਾਂ ਦੇ ਵਿੱਚ 29% ਵਾਧਾ ਜਿਹੜਾ ਆ ਉਹ ਹੋਇਆ ਆ। ਅਪ੍ਰੈਲ 2019 ਤੋਂ ਅਪ੍ਰੈਲ 2020 ਦੇ ਦਰਮਿਆਨ 78,056 ਮੌਤਾਂ ਸੀਗੀਆਂ। ਉਸ ਤੋਂ ਅਗਲੇ ਸਾਲ ਦੇ ਵਿੱਚ 1,03,06 ਮੌਤਾਂ ਜਿਹੜੀਆਂ ਹੋਈਆਂ ਨੇ। ਇਹ ਕਹਿੰਦੇ ਵੀ ਇਟਸ ਸਟੈਗਰਿੰਗ ਇਨਕਰੀਜ਼ ਫॉर 1 ਈਅਰ। ਇੱਕ ਸਾਲ ਦੇ ਵਿੱਚ ਜਿਹੜਾ ਇਹ ਵਾਧਾ ਹੋਇਆ ਆ ਉਹ ਬਹੁਤ ਭਿਆਨਕ ਹੈਗਾ ਆ। ਕਹਿੰਦੇ ਵੀ ਇਹਨਾਂ ਸਾਰਿਆਂ ਦੇ ਵਿੱਚ ਵਰਮੌਂਟ, ਵੈਸਟ ਵਰਜੀਨੀਆ ਤੇ ਕੰਟਕੀ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਇਕੱਲੇ ਵਰਮੌਂਟ ਦੇ ਵਿੱਚ 70% ਵਾਧਾ ਜਿਹੜਾ ਆ ਉਹ ਹੋਇਆ ਆ। ਵੈਸਟ ਵਰਜੀਨੀਆ 'ਚ 62%, ਕੰਟਕੀ 'ਚ 55, ਲੂਜ਼ੀਆਨਾ 'ਚ 52 ਤੇ ਟੈਨਸੀ 'ਚ 50% ਤੋਂ ਵੱਧ ਡਰੱਗ ਓਵਰਡੋਜ਼ ਦੀਆਂ ਮੌਤਾਂ ਜਿਹੜੀਆਂ ਆ ਉਹ ਵਧੀਆਂ ਨੇ। ਉੱਧਰ ਡੈਲਾਵੇਅਰ, ਨਿਊ ਹੈਮਸ਼ਾਇਰ, ਨਿਊ ਜਰਸੀ, ਸਾਊਥ ਡਕੋਟਾ, ਸਾਊਥ ਡਕੋਟਾ, ਇਹਨਾਂ ਦੇ ਵਿੱਚ ਵੀ ਜਿਹੜੀਆਂ 20% ਤੋਂ ਵੱਧ ਓਵਰਡੋਜ਼ ਦੀਆਂ ਮੌਤਾਂ ਜਿਹੜੀਆਂ ਉਹ ਵਧੀਆਂ ਹੈਗੀਆਂ ਨੇ। ਸੋ ਇਹ ਬਹੁਤ ਭਿਆਨਕ ਰੂਪ ਜਿਹੜਾ ਅਖਤਿਆਰ ਹੁੰਦਾ ਜਾ ਰਿਹਾ ਆ। ਕਹਿੰਦੇ ਵੀ ਓਪੀਆਈਡਸ ਦੇ ਕਰਕੇ ਜਿਹੜੀਆਂ ਮੌਤਾਂ, ਜਿਨ੍ਹਾਂ ਵਿੱਚ ਸਿੰਥੈਟਿਕ ਓਪੀਆਈਡਸ ਆ, ਜਿਨ੍ਹਾਂ 'ਚ ਖਾਸ ਕਰਕੇ ਜਿਹੜੀ ਫੈਂਟਨਲ ਆ, ਇਹਨਾਂ ਸਾਰੀਆਂ ਮੌਤਾਂ ਦੇ ਵਿੱਚੋਂ 75% ਮੌਤਾਂ ਇਸ ਦੇ ਕਰਕੇ ਜਿਹੜੀਆਂ ਆ ਉਹ ਹੋਈਆਂ ਨੇ। ਨਾਲ ਹੀ ਮੈਥ, ਕੋਕ, ਇਹਨਾਂ ਦੇ ਵਿੱਚ ਵੀ ਜਿਹੜੀਆਂ ਇਹਨਾਂ ਦੇ ਕਰਕੇ, ਹੈਰੋਇਨ ਦੇ ਕਰਕੇ ਹੋ ਰਹੀਆਂ ਮੌਤਾਂ ਜਿਹੜੀਆਂ ਆ, ਕੋਕੇਨ ਦੇ ਵਿੱਚ ਵਾਧਾ ਹੋਇਆ, ਮੈਥੇਨ ਦੀਆਂ ਮੌਤਾਂ ਦੇ ਕਰਕੇ ਵਾਧਾ ਹੋਇਆ। ਹੈਰੋਇਨ ਦੀਆਂ ਮੌਤਾਂ ਜਿਹੜੀਆਂ ਉਹ ਕਹਿੰਦੇ ਵੀ ਉਹਦੇ ਕਰਕੇ ਆ ਉਹ ਘਟੀਆਂ ਆ। ਪਰ ਫੈਂਟਨਲ ਇਸ ਟਾਈਮ ਸਭ ਤੋਂ ਘਾਤਕ ਜਿਹੜੀ ਆ ਉਹ ਓਵਰਡੋਜ਼ ਦਾ ਕਾਰਨ ਜਿਹੜੀ ਉਹ ਬਣ ਰਹੀ ਹੈਗੀ ਆ। ਅਮਰੀਕਾ ਇਸ ਟਾਈਮ ਜਿਹੜੇ ਓਵਰਡੋਜ਼ ਪੈਨੇਡੈਮਿਕ ਐਪੀਡੈਮਿਕ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਹੈਗਾ ਆ। ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਓਪੀਆਈਡਸ ਨੂੰ ਪੁਸ਼ ਕੀਤਾ ਸੀਗਾ, ਉਹਨਾਂ ਨੂੰ ਜੁਰਮਾਨੇ ਜਿਹੜੇ ਉਹ ਜ਼ਰੂਰ ਹੋ ਰਹੇ ਨੇ, ਉਹਨਾਂ ਦੇ ਉੱਤੇ ਕੇਸ ਜਿਹੜੇ ਉਹ ਚੱਲ ਰਹੇ ਨੇ, ਪਰ ਕਈ ਅਦਾਲਤਾਂ ਉਹਨਾਂ ਦੇ ਮਾਲਕਾਂ ਨੂੰ ਵੀ ਜਿਹੜਾ ਆ ਉਹ ਪਰਦੇ ਦੇ ਪਿੱਛੇ ਰੱਖ ਕੇ ਉਹ ਬਚਾ ਵੀ ਰਹੀਆਂ ਨੇ। ਸੋ ਇਹ ਬਹੁਤ ਭਿਆਨਕ ਸਥਿਤੀ ਜਿਹੜੀ ਬਣੀ ਆ, ਕਿਉਂਕਿ ਇਹ ਚਿੰਤਾ ਦਾ ਕਾਰਨ ਹਰਜੋਤ ਸਿੰਘ ਜੀ ਇਸ ਲਈ ਆ ਵੀ ਇਹ ਸਕੂਲਾਂ ਤੱਕ ਪਹੁੰਚ ਚੁੱਕੀਆਂ ਹੋਈਆਂ ਨੇ, ਤੇ ਸਕੂਲਾਂ 'ਚ ਆਪਣੇ ਨਿਆਣੇ ਜਿਹੜੇ ਉਹ ਪੜ੍ਹਦੇ ਨੇ, ਤੇ ਇਹ ਨਿਆਣਿਆਂ ਤੱਕ ਪਹੁੰਚਦੀਆਂ ਨੇ, ਤੇ ਉਹ ਓਵਰਡੋਜ਼ ਹੋ ਕੇ ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਉਹ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਆ। ਸੋ ਆਪਾਂ ਬਾਰ-ਬਾਰ ਆਪਣੇ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਜਿਹੜੇ ਉਹ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਆਪਾਂ ਇਹੀ ਬੇਨਤੀ ਕਰਦੇ ਹੁੰਦੇ ਹਾਂ, ਆਪਣੇ ਬੱਚਿਆਂ ਦੇ ਉੱਤੇ ਜ਼ਰੂਰ ਧਿਆਨ ਰੱਖੋ, ਆਪ ਵੀ ਬਚੋ ਇਹ ਚੀਜ਼ਾਂ ਤੋਂ, ਤੇ ਨਿਆਣੇ ਦੇ ਉੱਤੇ ਵੀ ਨਜ਼ਰ ਰੱਖੋ, ਤਾਂ ਜੋ ਉਹ ਵੀ ਜਿਹੜੇ ਉਹ ਬਚੇ ਰਹਿਣ। 2000 ਤੋਂ ਲੈ ਕੇ 2014 ਦੇ ਦਰਮਿਆਨ ਡਰੱਗ ਓਵਰਡੋਜ਼ ਦੀਆਂ ਮੌਤਾਂ 100 ਤੇ 40% ਵਧੀਆਂ ਆ। ਓਪੀਆਈਡ ਦੀਆਂ ਮੌਤਾਂ 200% ਜਿਹੜੀਆਂ ਇਹ ਵਧੀਆਂ ਆ। ਇਹ ਆਪਾਂ ਇੱਕ ਬਹੁਤ ਹੀ ਭਿਆਨਕ ਮੰਜ਼ਰ ਦੇ ਵੱਲ ਨੂੰ ਹੌਲੀ-ਹੌਲੀ ਅਮਰੀਕਾ ਜਿਹੜਾ ਇਹ ਵੱਧ ਰਿਹਾ ਹੈਗਾ ਆ। ਵਾਰ ਔਨ ਡਰੱਗਸ ਨੂੰ ਚੱਲਦਿਆਂ ਕਈ ਦਹਾਕੇ ਜਿਹੜੇ ਆ ਉਹ ਹੋ ਗਏ ਆ, ਉਸ ਦਾ ਕੋਈ ਵੀ ਸਿੱਟਾ ਜਿਹੜਾ ਆ ਉਹ ਅਜੇ ਤੱਕ ਨਹੀਂ ਨਿਕਲਿਆ। 2019 ਤੋਂ ਲੈ ਕੇ 2024 ਤੱਕ 1,03,6 ਮੌਤਾਂ ਜਿਹੜੀਆਂ ਉਹ ਹੋਈਆਂ ਨੇ। 2019 ਤੋਂ ਲੈ ਕੇ 2024 ਤੱਕ 1,03,6 ਮੌਤਾਂ ਜਿਹੜੀਆਂ ਉਹ ਹੋਈਆਂ ਨੇ। 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 2024 ਤੱਕ 1,03,6 ਮੌਤਾਂ ਜਿਹੜੀਆਂ
ਜਦ ਕਿ ਕਥਿਤ ਤੌਰ ਤੇ ਇਹ ਵੀ ਦਾਅਵੇ ਕੀਤੇ ਜਾਂਦੇ ਆ ਵੀ ਇਹ ਜਿਹੜੀਆਂ ਏਜੰਸੀਆਂ ਇਹਨਾਂ ਨੂੰ ਰੋਕਣ ਦੇ ਵਿੱਚ ਜਿਨ੍ਹਾਂ ਦਾ ਕੰਮ ਹੋਣਾ ਚਾਹੀਦਾ ਆ, ਉਹੀ ਇਸ ਨੂੰ ਪੈਡਲ ਕਰਨ ਦੇ ਵਿੱਚ ਮਦਦ ਕਰਦੀਆਂ ਨੇ। ਜੀ, ਸੋ ਬਿਲਕੁਲ ਕਲੀਅਰ ਕਰਦੇ ਜਾਈਏ ਸਰੋਤਿਆਂ ਨੂੰ ਵੀ ਇਹ 1 ਸਾਲ ਦੀਆਂ ਆ, 1 ਲੱਖ 1 ਲੱਖ ਮੌਤਾਂ। ਜਿਹੜੀਆਂ ਮੌਤਾਂ ਪਿਛਲੇ ਸਾਲ ਦੇ ਅਪ੍ਰੈਲ ਤੋਂ ਲੈ ਕੇ ਇਸ ਸਾਲ ਦੇ ਅਪ੍ਰੈਲ ਤੱਕ। ਤੇ ਡਾਕਟਰ ਨੋਰਾ ਵੋਲਕੋ ਜਿਹੜੇ ਇੱਕ ਡਾਇਰੈਕਟਰ ਆ ਨੈਸ਼ਨਲ ਇੰਸਟੀਚਿਊਟ ਆਫ ਡਰੱਗ ਅਬਿਊਜ਼ ਦੇ, ਉਹਨਾਂ ਨੇ ਇਹ ਕਿਹਾ ਹੈ ਵੀ ਇਹ ਨੰਬਰ ਅਸੀਂ ਜ਼ਿੰਦਗੀ 'ਚ ਕਦੇ ਦੇਖੇ ਨਹੀਂ, ਇੰਨੀ ਵੱਡੀ ਗਿਣਤੀ 'ਚ ਮੌਤਾਂ ਹੋਈਆਂ। ਸੋ ਬਹੁਤੇ ਲੋਕ ਇਹਨਾਂ ਦੇ ਵਿੱਚ ਜਿਹੜੇ ਇਹ ਓਵਰਡੋਜ਼ ਦੇ ਨਾਲ ਮੌਤ ਜਿਨ੍ਹਾਂ ਦੀ ਹੁੰਦੀ ਆ, ਉਹ 25 ਸਾਲ ਤੋਂ ਲੈ ਕੇ 55 ਸਾਲ ਵਾਲੇ ਆ। ਤੇ 50% ਤੋਂ ਵੱਧ ਮੌਤਾਂ ਜਿਹੜੀਆਂ ਸਟੇਟਸ ਹੋਈਆਂ, ਉਹ ਸਾਡੀ ਵੀ ਸਟੇਟ ਵਿੱਚ ਆ। ਕੈਲੀਫੋਰਨੀਆ, ਟੈਨਸੀ, ਲੂਜ਼ੀਆਨਾ, ਮਿਸੀਸਿਪੀ, ਵੈਸਟ ਵਰਜੀਨੀਆ, ਕੈਂਟਕੀ ਤੇ ਵਰਮੌਂਟ। ਸੋ ਇਹ ਬਿਲਕੁਲ ਜਿਸ ਤਰ੍ਹਾਂ ਰਾਜ ਕਨਵੀਰ ਸਿੰਘ ਉਹਨਾਂ ਨੇ ਕਿਹਾ ਵੀ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ, ਸਕੂਲਾਂ ਦੇ ਵਿੱਚ ਕੀ ਕੁਛ ਹੁੰਦਾ ਆ। ਤੇ ਇਹ ਬਹੁਤ ਹੀ ਖਤਰਨਾਕ ਜਿਹੜੀਆਂ ਇਹ ਡਰੱਗਸ ਹੈਗੀਆਂ, ਜਿਹਦੇ ਨਾਲ ਛੇਤੀ ਜਿਹੜੀ ਮੌਤ ਹੋ ਜਾਂਦੀ ਹੈਗੀ ਆ। ਜੀ, ਤੇ ਸੋ ਜੀ, ਤੇ ਹਰਜੋਤ ਸਿੰਘ ਅਗਲੀ ਜੀ, ਇਸੇ ਦੇ ਉੱਤੇ ਹੀ ਜੇ ਮੈਂ ਥੋੜ੍ਹਾ ਜਿਹਾ ਕਹਿਣਾ ਚਾਹਵਾਂ, ਜਿਹੜਾ ਫਰੈਜ਼ਨੋ ਕਾਉਂਟੀ ਆ, ਇਸ ਦੇ ਵਿੱਚ ਫੈਂਟਨਲ ਦੇ ਕਰਕੇ ਓਵਰਡੋਜ਼ ਤੇ ਇਸ ਦੀ ਜਿਹੜੀ ਆ ਨਾ ਬਹੁਤ ਜ਼ਿਆਦਾ ਫੈਲਾਅ ਜਿਹੜਾ ਉਹ ਹੈਗਾ ਆ। ਤੁਸੀਂ ਇੱਥੇ ਥਾਂ-ਥਾਂ ਦੇ ਉੱਤੇ ਜਿਹੜੇ ਇੱਥੇ ਰਹਿੰਦੇ ਨੇ, ਉਹ ਦੇਖਦੇ ਹੋਣਗੇ ਵੀ ਪੋਸਟਰਸ ਲਗਾਏ ਗਏ ਆ ਵੀ ਉਹ ਦਿਸ ਮਚ ਕਿਲਸ, ਤੇ ਉਹਦੇ ਵਿੱਚ ਉਹ ਦਿਖਾਉਂਦੇ ਨੇ ਵੀ ਇੱਕ ਜਿਹੜਾ ਪੈਨੀ ਹੁੰਦੀ ਆ, 1 ਸੈਂਟ ਦਾ ਜਿਹੜਾ ਸਿੱਕਾ ਹੈ, ਕਹਿੰਦੇ ਵੀ ਜੀ ਇੰਨੀ ਕੁ ਵੀ ਜਿਹੜੀ ਉਹ ਫੈਂਟਨਲ ਲੈ ਲਈ ਜਾਵੇ, ਤੁਹਾਡੇ ਸਰੀਰ ਦੇ ਲਈ ਉਹ ਘਾਤਕ ਆ, ਜਾਨਲੇਵਾ ਆ, ਤੇ ਉਸ ਦੇ ਕਰਕੇ ਮੌਤ ਜਿਹੜੀ ਉਹ ਹੋ ਜਾਂਦੀ ਆ। ਸੋ ਜਿਹੜੇ ਨਸ਼ੇ ਦੇ ਆਦੀ ਨੇ, ਉਹਨਾਂ ਦੇ ਲਈ ਇਹ ਇੱਕ ਕਹਿ ਲਓ ਵੀ ਮੌਤ ਦਾ ਘਰ ਹੀ ਜਿਹੜਾ ਉਹ ਬਣ ਰਿਹਾ। ਇੱਕ ਤਾਂ ਪਹਿਲਾਂ ਹੀ ਉਹ ਇਸ ਸਮੱਸਿਆ ਦੇ ਵਿੱਚੋਂ, ਡਰੱਗ ਐਡਿਕਸ਼ਨ ਚੋਂ ਜਿਹੜੇ ਉਹ ਨਿਕਲ ਰਹੇ ਆ, ਉੱਤੋਂ ਇਹ ਇੰਨੀ ਕੁ ਜ਼ਿਆਦਾ ਤਾਦਾਦ ਦੇ ਵਿੱਚ ਫੈਲੀਆਂ ਹੋਈਆਂ ਆ। ਬੀਤੇ ਦਿਨਾਂ 'ਚ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਪਤਾ ਨਹੀਂ ਕਿੰਨੇ ਸੈਂਕੜੇ, ਹਜ਼ਾਰਾਂ ਹੀ ਜਿਹੜੀਆਂ ਗੋਲੀਆਂ ਆ, ਉਹ ਉਹਨਾਂ ਨੇ 3 ਨੌਜਵਾਨਾਂ ਤੋਂ ਜਿਹੜੀਆਂ ਉਹ ਫੜੀਆਂ ਸੀਗੀਆਂ। ਨੌਜਵਾਨ ਹੀ ਪੈਡਲ ਕਰ ਰਹੇ ਆ, ਨੌਜਵਾਨਾਂ ਤੱਕ ਹੀ ਪਹੁੰਚ ਰਹੇ ਆ। ਸੋ ਜਿੱਦਾਂ ਹਰਜੋਤ ਸਿੰਘ ਜੀ, ਆਪਾਂ ਨੂੰ ਫਿਕਰ ਆ ਨਾ ਪੰਜਾਬ ਦੇ ਵਿੱਚ ਵੀ ਆਪਣੀ ਨੌਜਵਾਨੀ ਜਿਹੜੀ ਆ ਉਹ ਇਸ ਟਾਈਮ ਖਤਮ ਹੁੰਦੀ ਜਾ ਰਹੀ ਆ। ਸੇਮ ਸਥਿਤੀ ਜਿਹੜੀ ਉਹ ਇੱਥੇ ਬਣ ਚੁੱਕੀ ਆ। ਮੁਲਕ ਆਪਾਂ ਭਾਵੇਂ ਜਿਹੜੇ ਉਹ ਚੰਗੇ 'ਚ ਆ ਗਏ ਆ, ਪਰ ਹਾਲਾਤ ਇੱਥੇ ਵੀ ਉੱਦਾਂ ਦੇ ਬਣਦੇ ਜਾ ਰਹੇ। ਜਿਹੜੇ ਡਰੱਗ ਫੈਲਾਉਣ ਵਾਲੇ ਆ, ਉਹਨਾਂ ਨੂੰ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਹੜੇ ਮੁਲਕ 'ਚ ਆ। ਉਹਨਾਂ ਨੇ ਤੁਹਾਡੀ ਇਸ ਚੀਜ਼ ਦਾ, ਉਹਨਾਂ ਲੋਕਾਂ ਦਾ ਪੀਅਰ ਪ੍ਰੈਸ਼ਰ ਕਹਿ ਲਓ, ਜਾਂ ਉਹਨਾਂ ਨੂੰ ਸਹੀ ਗਲਤ ਦਾ ਨਾ ਪਤਾ ਹੋਣ ਦਾ ਕਹਿ ਲਓ, ਪਰ ਜੋ ਵੀ ਆ, ਬਹੁਤ ਵੱਡਾ ਜਿਹੜਾ ਇੱਕ ਮਸਲਾ ਆ। ਆਪਣੀ ਕਮਿਊਨਿਟੀ ਨੂੰ ਵੀ ਇਸ ਦੇ ਉੱਤੇ ਤੇਜ਼ੀ ਦੇ ਨਾਲ ਜਿਹੜਾ ਉਹ ਦੇਖਣਾ ਪੈਣਾ ਆ। ਅਲਕੋਹਲਿਜ਼ਮ ਦਾ ਤੇ ਆਲਰੇਡੀ ਜਿਹੜਾ ਸ਼ਰਾਬਪੁਣੇ ਦਾ ਤੇ ਬਹੁਤ ਵੱਡਾ ਜਿਹੜਾ ਮਸਲਾ ਆਪਣੀ ਕਮਿਊਨਿਟੀ 'ਚ ਹੈਗਾ ਹੀ ਹੈਗਾ ਆ। ਵੀਡ ਵੀ ਜਿਹੜੀ ਹੌਲੀ-ਹੌਲੀ ਕਹਿੰਦੇ ਆ ਵੀ ਉਹ ਵੀ ਘਰ ਕਰੀ ਜਾ ਰਹੀ ਆ, ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਵੱਲ ਨੂੰ ਵੀ ਜੇ ਕੰਮ ਵਧੂਗਾ ਤਾਂ ਜੀ, ਸਥਿਤੀ ਸੋ ਜਿਹੜੀ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਆ ਵੀ ਆਪਣੇ ਸਿੱਖ ਵੀ ਬਹੁਤ ਸਾਰੇ ਜਿਹੜੇ ਟਰੱਕਰਸ ਆ, ਉਹ ਤੰਬਾਕੂ ਯੂਜ਼ ਕਰ ਰਹੇ ਆ। ਇਹ ਪਤਾ ਨਹੀਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਪਤਾ ਹੈ ਕਿ ਨਹੀਂ। ਜਿਹੜੇ ਇੱਕ ਵਾਰੀ ਲੱਗ ਗਏ, ਫਿਰ ਉਹ ਛੱਡਣਾ ਬੜਾ ਔਖਾ ਆ। ਤੇ ਮੇਰੀ ਵੀ ਕਈਆਂ ਨਾਲ ਗੱਲ ਹੋਈ ਆ, ਤੇ ਉਹ ਕਹਿੰਦੇ ਵੀ ਜੀ ਆਪਾਂ ਫਿਰ ਘੰਟੇ ਜ਼ਿਆਦੇ ਲਾਣੇ ਹੁੰਦੇ ਆ, ਇਸ ਕਰਕੇ ਫਿਰ ਉਹਦੇ ਨਾਲ ਜਾਗਦੇ ਰਹਿੰਦੇ ਆ। ਭਈ ਇਹ ਚਾਹੇ ਤੁਸੀਂ ਤੰਬਾਕੂ ਖਾਂਦੇ ਆ ਜਾਂ ਸਿਗਰਟ ਪੀਂਦੇ ਆ, ਇਹਦੇ ਨਾਲ ਤਾਂ ਡੈਥ ਰੇਟ ਹੋਰ ਬਹੁਤ ਜ਼ਿਆਦਾ ਵਧਣਾ ਆ। ਸੋ ਇਹ ਪੈਸਾ ਹੀ ਨਾ ਸਾਰਾ ਕੁਛ ਸੋਚੋ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਤੇ ਮੈਂ ਵੀ ਬਹੁਤ ਹੈਰਾਨ ਹੋਇਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ, ਚਲੋ ਸ਼ਰਾਬ ਤਾਂ ਪੀਂਦੇ ਸੀ, ਪਤਾ ਹੀ ਆ, ਵੀ ਹੁਣ ਤੰਬਾਕੂ ਵੀ ਜਿਹੜਾ ਖਾਣ ਲੱਗ ਪਏ ਹੈਗੇ। ਜੀ, ਬਿਲਕੁਲ। ਭਾਈ ਆਪਾਂ ਨੂੰ ਜਿਹੜਾ ਐਜ਼ ਏ ਕਮਿਊਨਿਟੀ ਹੁਣ ਇਸ ਚੀਜ਼ ਦੇ ਉੱਤੇ ਦੇਖਣਾ ਪੈਣਾ ਆ, ਤੇ ਨਾਲ ਇਹਦੇ ਵਿੱਚ ਜਿਹੜੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾ, ਇਹ ਜਿਹੜੀਆਂ ਐਡਿਕਸ਼ਨਸ ਆ, ਉਹਨਾਂ ਦੇ ਹੱਲ ਦੇ ਵੱਲ ਨੂੰ ਆਪਾਂ ਨੂੰ ਵਧਣਾ ਪੈਣਾ। ਆਪਣੇ ਜਿਹੜੇ ਉਹ ਡਾਕਟਰ ਤਿਆਰ ਕਰਨੇ ਪੈਣੇ ਆ, ਵੀ ਤਾਂ ਜੋ ਉਸ ਚੀਜ਼ ਨੂੰ ਸਮਝ ਸਕਣ। ਤੇ ਇੱਕ ਜਿਹੜਾ ਸਮਾਜਿਕ ਤਾਣਾ-ਬਾਣਾ ਆ ਨਾ, ਵੀ ਦੂਜੇ ਨੂੰ ਜਲੀਲ ਕਰਨਾ, ਉਸ ਨੂੰ ਜੀ, ਭਾਈ ਘਟਾਓ, ਉਸ ਨੂੰ ਬੰਦ ਕਰੋ, ਤਾਂ ਹੀ ਕੋਈ ਮਦਦ ਲੈਣ ਦੇ ਲਈ ਅੱਗੇ ਆਊਗਾ। ਜੇ ਕੋਈ ਮਦਦ ਲੈਣ ਦੇ ਲਈ ਅੱਗੇ ਜਾਂਦਾ ਹੈ, ਤੇ ਤੁਸੀਂ ਜਿਹੜੇ ਦੁਨੀਆ ਭਰ ਦੇ ਵਿੱਚ ਭੰਡ ਕੇ ਲੋਕਾਂ ਦੀ ਫਿਰ ਜਿਹੜੀ ਉਹਨਾਂ ਦੀ ਆਪਣੇ ਹੀ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ 'ਚ ਬਦਨਾਮੀ ਕਰਦੇ ਹੋ, ਉਹਨੇ ਕਹਿਣਾ ਵੀ ਇਹਦੇ ਨਾਲੋਂ ਤਾਂ ਭਾਈ ਮੈਂ ਬਦਨਾਮੀ ਜਿਹੜੀ ਆ ਖਾਤੇ ਸਹੇੜਨੀ ਆ, ਚੋਰੀ ਛਿਪੇ ਜਿਹੜਾ ਉਹ ਕਰੀ ਜਾਓ। ਸੋ ਜਿਹੜਾ ਕੋਈ ਮਦਦ ਲੈਣ ਦੇ ਲਈ ਆ ਰਿਹਾ ਆ, ਉਸ ਨੂੰ ਮਦਦ ਜਿਹੜੀ ਉਹ ਪੂਰੀ ਦਿਓ। ਜੇ ਕੋਈ ਗੁਪਤ ਜੀ, ਰਹਿਣਾ ਚਾਹੁੰਦਾ ਹੈ, ਤੇ ਉਸ ਨੂੰ ਗੁਪਤ ਜਿਹੜਾ ਉਹ ਰੱਖ ਕੇ ਮਦਦ ਕਰੋ। ਜੀ, ਤੇ ਸੋ ਬਿਲਕੁਲ ਆਪਣੇ ਗੁਰੂ ਸੰਗੋ ਨਾ। ਘਰਾਂ 'ਚ, ਜਿਹਨੂੰ ਇਹ ਕਮਿਊਨਿਟੀ ਪ੍ਰੋਬਲਮ ਆ, ਸੈਂਟਰ ਉਹ 'ਚ ਬਿਲਕੁਲ ਕਿਸੇ ਨਾ ਕਿਸੇ ਨਾਲ ਗੱਲ ਜ਼ਰੂਰ ਕਰੋ, ਵੀ ਤਾਂ ਕਿ ਜਿਹੜਾ ਆ
ਬਾਅਦ ਦੇ ਵਿੱਚ ਜ਼ਿਆਦਾ ਨੁਕਸਾਨ ਹੋਣ ਤੋਂ ਤੁਸੀਂ ਬਚ ਜਾਓ। ਸੋ ਇਹਦੇ 'ਚ ਕੋਈ ਗੱਲ ਨਹੀਂ। ਆਪਾਂ ਦੇਖਦੇ ਹਾਂ ਚਰਚਾਂ ਦੇ ਵਿੱਚ ਕਈ ਵਾਰੀ ਉਹ ਬੰਦਾ ਜਾ ਕੇ ਆਪਣੀ ਗਿਲਟੀ ਫੀਲ ਕਰਦਾ ਆ ਵੀ ਮੈਂ ਇੱਥੇ ਆਹ ਗਲਤੀ ਹੂੰ, ਕਰਤੀ, ਹੂੰ। ਤੇ ਉਹ ਕਦੇ ਵੀ ਬਾਹਰ ਨਹੀਂ ਦੱਸਦੇ। ਹੂੰ, ਹੂੰ, ਹੂੰ। ਜੀ। ਨਹੀਂ ਬਿਲਕੁਲ, ਤੇ ਸੋ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਜਿਹੜੇ ਗੁਰੂ ਘਰ ਨੇ ਜਾਂ ਹੋਰ ਕਮਿਊਨਿਟੀ ਸੈਂਟਰਸ ਜਿਹੜੇ ਹੈਗੇ ਆ, ਉੱਥੇ ਇਦਾਂ ਦੇ ਡੀ ਐਡਿਕਸ਼ਨ ਦੇ ਜਾਂ ਜਿੱਥੇ ਐਟ ਲੀਸਟ ਕਾਉਂਸਲਿੰਗ ਜਿਹੜੀ ਉਹ ਹੋ ਸਕੇ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਣ, ਤੇ ਬੰਦਾ ਸਿਆਣਾ ਉੱਥੇ ਚਾਹੀਦਾ ਹੈ ਵੀ ਜਿਹੜਾ ਗੱਲ ਨੂੰ ਜਿਹੜਾ ਆਪਣੇ ਅੰਦਰ ਰੱਖ ਸਕੇ। ਇਹ ਨਹੀਂ ਵੀ ਸਾਰਿਆਂ ਨੂੰ ਦੱਸ ਦੇਵੇ ਵੀ ਆਖੇ ਜੀ ਉਹਦਾ ਨਿਆਣਾ ਇਦਾਂ ਕਰਦਾ ਸੀ, ਉਹਦੇ ਨਿਆਣੇ ਨੇ ਇਦਾਂ ਕੀਤਾ, ਜਾਂ ਉਹਨਾਂ ਦੇ ਪਰਿਵਾਰ 'ਚ ਆਹ ਕੁਛ ਚੱਲਦਾ ਆ। ਵੀ ਬਦਨਾਮੀ ਨਹੀਂ ਕਰਨੀ, ਗੁਪਤ ਰਹਿ ਕੇ ਉਹਨਾਂ ਦੀ ਜਿਹੜੀ ਉਹ ਸੇਵਾ ਮਦਦ ਜਿਹੜੀ ਉਹ ਕਰਨੀ ਆ। ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਆ ਮੈਂਟਲ ਹੈਲਥ ਦੀ। ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਚੌਂ ਚੁਫੇਰਿਓਂ ਮਾਰਾਂ ਪੈ ਰਹੀਆਂ ਨੇ। ਸੋ ਸਮੇਂ ਰਹਿੰਦੇ ਹੋਏ ਉਸ ਦੇ ਲਈ ਇੱਕ ਢਾਂਚਾ ਪਹਿਲੋਂ ਤਿਆਰ ਹੋਊਗਾ ਤਾਂ ਚੰਗੇ ਰਹਿ ਜਾਾਂਗੇ, ਨਹੀਂ ਤਾਂ ਫਿਰ ਦਰ ਦੇ ਉੱਤੇ ਜਿਹੜੀਆਂ ਠੋਕਰਾਂ ਵਾਲੀ ਗੱਲ ਜਿਹੜੀ ਉਹ ਬਣਨੀ ਆ। ਆਪਾਂ ਇੱਥੇ ਕਈ ਕਮਿਊਨਿਟੀਆਂ ਰੁਲਦੀਆਂ ਦੇਖੀਆਂ ਨੇ, ਕਿਤੇ ਆਪਣਾ ਨਾਂ ਵੀ ਉਸ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਨਾ ਹੋ ਜਾਵੇ। ਇਸ ਲਈ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਸਮਾਂ ਰਹਿੰਦੇ ਹੋਏ ਇਸ ਦੇ ਉੱਤੇ ਵੀ ਜਿਹੜਾ ਉਹ ਨਜ਼ਰ ਬਣਾ ਕੇ ਤੁਸੀਂ ਰੱਖੋ, ਤਾਂ ਜੋ ਇਹ ਸਾਰਾ ਕੁਝ ਠੀਕ ਹੋ ਸਕੇ। ਤੇ ਅਗਲੀ ਜਿਹੜੀ ਆਪਾਂ ਖਬਰ ਆ ਉਸ ਦੇ ਵੱਲ ਵੀ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਆ, ਤੇ ਨਾਲ ਹੀ ਹਰਜੋਤ ਸਿੰਘ ਜੀ, ਜੇ ਆਪਾਂ ਸਰੋਤਿਆਂ ਨੂੰ ਵੀ ਕਹਿੰਦੇ ਆ ਵੀ ਜੇ ਤੁਸੀਂ ਵੀ ਕਾਲ ਕਰਕੇ ਕੋਈ ਆਪਣੇ ਵਿਚਾਰ ਇਸ ਮਸਲੇ ਉੱਤੇ ਵੀ ਜੇ ਰੱਖਣਾ ਚਾਹੁੰਦੇ ਹੋਵੋ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ, ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੈਗੇ ਆ। ਜੀ ਬਿਲਕੁਲ, ਕਿਉਂਕਿ ਇਹ ਬਹੁਤ ਵੱਡੀ ਪ੍ਰੋਬਲਮ ਆ। ਜੇ ਆਪਾਂ ਡਿਸਕਸ ਨਹੀਂ ਕਰਦੇ ਤੇ ਫਿਰ ਫਾਇਦਾ ਕੋਈ ਨਹੀਂ। ਇੱਕ ਤਾਂ ਪਹਿਲਾਂ ਹੀ ਜਿਹੜੇ ਆ ਆਪਣਾ ਜਿਹੜੇ ਪਰਿਵਾਰ ਆ ਬੜੇ ਛੋਟੇ ਹੈਗੇ ਆ, ਹੂੰ, ਤੇ ਹੂੰ, ਹੂੰ। ਮੁੜ ਕੇ ਜਦੋਂ ਇਦਾਂ ਦੀ ਇੰਸੀਡੈਂਟ ਹੁੰਦੀ ਆ, ਜਿੱਦ ਦੇਖਦੇ ਆ ਨਾ 25 ਸਾਲਾਂ ਦੇ 30 ਸਾਲਾਂ ਦੇ ਨੂੰ ਹਾਰਟ ਅਟੈਕ ਹੋ ਗਿਆ, ਆਹ ਹੋ ਗਿਆ। Yeah, ਸੋ ਬਾਅਦ ਦੇ ਵਿੱਚ ਪਤਾ ਬਿਲਕੁਲ ਲੱਗਦਾ ਹੈ ਵੀ ਰਹਿ ਇਹ ਜਿਹੜਾ ਗਿਆ। ਡਰੱਗਸ ਯੂਜ਼ ਸੀਗਾ, ਹਨਾ। ਹੂੰ, ਤੇ ਹੂੰ। ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਆਪਣੇ ਬਿਆਨ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਵੀ ਕੀ ਹੋਣਾ ਚਾਹੀਦਾ, ਕਿੱਦਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ, ਕਿੱਦਾਂ ਸਾਡੀਆਂ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹ ਹੈਲਪ ਕਰ ਸਕਦੀਆਂ। ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ, ਜੇ ਕੋਈ ਪੋਜ਼ਿਟਿਵ ਕੰਮ ਕਰ ਰਿਹਾ, ਬਹੁਤ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਕਰਨਾ ਚਾਹੀਦਾ ਹੈਗਾ ਆ। ਬਿਲਕੁਲ। ਸੋ ਇਸੇ ਲਈ ਜਿਹੜਾ ਹਰਜੋਤ ਸਿੰਘ ਜੀ ਆਪਾਂ ਜੋਰ ਲਾ ਰਹੇ ਹਾਂ, ਇਸੇ ਲਈ ਆਪਾਂ ਇਹ ਕਹਿ ਰਹੇ ਹਾਂ ਵੀ ਮਦਦ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਕ੍ਰਿਟੀਸਾਈਜ਼ ਕਰਕੇ ਨਹੀਂ ਫਾਇਦਾ, ਆਪਾਂ ਨੂੰ ਸਮਾਂ ਰਹਿੰਦੇ ਹੋਏ ਇਸ ਨੂੰ ਜਿਹੜਾ ਸੁਲਝਾਉਣ ਦੀ, ਉਸ ਪਾਸੇ ਵੱਲ ਨੂੰ ਜਿਹੜਾ ਇੱਕ ਢਾਂਚਾ ਤਿਆਰ ਐਟਲੀਸਟ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਤਾਂ ਜੋ ਜੇ ਭਾਈ ਕੋਈ ਇਸ ਮੁਸ਼ਕਲ ਦੇ ਵਿੱਚ, ਕਿਉਂਕਿ ਇਹ ਬਿਮਾਰੀ ਆ, ਜਿਹੜੀ ਇਹ ਐਡਿਕਸ਼ਨ ਆ ਉਹ ਇੱਕ ਬਿਮਾਰੀ ਆ, ਤੇ ਉਸ ਦਾ ਹੱਲ ਜਿਹੜਾ ਆ ਉਹ ਇਲਾਜ ਹੀ ਹੈਗਾ ਆ। ਸੋ ਕਿਸ ਤਰੀਕੇ ਦੇ ਨਾਲ ਆਪਾਂ ਉਸ ਥਾਂ ਤੱਕ ਪਹੁੰਚ ਸਕਦੇ ਹਾਂ, ਉਹ ਜ਼ਰੂਰੀ ਹੈ। ਜੀ। ਸੋ ਬਿਲਕੁਲ, ਕੋਈ ਵੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਐਡਿਕਸ਼ਨ ਆ ਨਾ, ਚਾਹੇ ਉਹ ਅਲਕੋਹਲ ਦੀ ਆ, ਚਾਹੇ ਉਹ ਇੱਦਾਂ ਦੀ ਡਰੱਗ ਦੀ ਆ, ਜਾਂ ਹੁਣ ਅੱਜ-ਕੱਲ੍ਹ ਭੰਗ ਦੀ ਆ। ਹੈ ਤਾਂ ਅਨਫੋਰਚੂਨੇਟ ਪਾਰਟ ਵੀ ਬਹੁਤ ਲੀਗਲਾਈਜ਼ ਹੋ ਰਹੀ ਆ ਬਹੁਤ ਸਟੇਟਾਂ ਦੇ ਵਿੱਚ, ਤੇ ਹੁਣ ਜਿਹੜੇ ਆਪਣੇ ਬੱਚੇ ਵੀ ਜਿਹੜੇ ਦੂਜੇ ਬੱਚਿਆਂ ਵੱਲ ਦੇਖ ਕੇ ਜਿਹੜੀ ਆ ਭੰਗ ਪੀ ਰਹੇ ਆ, ਤੇ ਇਹ ਜਿਹੜਾ ਆ ਨਾ ਇਹ ਤੁਹਾਨੂੰ ਦੇਖਣਾ ਹੀ ਪੈਣਾ ਆ ਹਰ ਇੱਕ ਆਪਣੇ ਬੱਚੇ ਨੂੰ। ਇਹ ਨਾ ਹੋਵੇ ਹਰਜੋਤ ਵੀ ਸਿੰਘ ਜੀ, ਨਹੀਂ ਇਹਦੇ ਆਪਾਂ ਵਿੱਚ ਕੰਮ ਨਾ ਤੇ ਫਸੇ। ਲਾਈਕ ਇਹਦੇ ਵਿੱਚ ਇੱਕ ਭੰਗ ਦਾ ਨਹੀਂ ਕਸੂਰ, ਇਹ 'ਚ ਆ ਵੀ ਜਦੋਂ ਆਪਾਂ ਸ਼ਰਾਬ ਨੂੰ ਅਪਣਾ ਲਿਆ, ਜਦੋਂ ਉਸ ਜੀ, ਨੂੰ ਹੀ ਮਾੜਾ ਨਹੀਂ, ਉਹ ਕਹਿੰਦੇ ਵੀ ਚੱਲ ਇੰਨੀ ਕੁ ਤਾਂ ਖਾਂਦਾ ਪੀਂਦਾ ਹੀ ਆ, ਇਹਦੀ ਤੇ ਚੱਲ ਕੋਈ ਗੱਲ ਨਹੀਂ। ਜਦੋਂ ਉਸ ਚੀਜ਼ ਨੂੰ ਆਪਾਂ ਅਪਣਾ ਲਿਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਭੰਗ ਤੇ ਕੀ ਫਿਰ ਇਹ ਸਾਰੀਆਂ ਚੀਜ਼ਾਂ ਬਰਾਬਰ ਹੀ ਆ ਜਾਂਦੀਆਂ। ਸੋ ਜੜ ਤੋਂ ਇਸ ਚੀਜ਼ ਨੂੰ ਜਿਹੜਾ ਉਹ ਨੱਪਣਾ ਪੈਣਾ ਆ, ਉਸ ਨੂੰ ਜਿਹੜਾ ਉਹ ਆਪਾਂ ਨੂੰ ਕਰਨਾ ਪੈਣਾ ਆ। ਪਰ ਇਹ ਨਹੀਂ ਆ ਵੀ ਜੇ ਇੱਕ ਨਸ਼ੇ ਤੇ ਲੱਗਾ ਤੇ ਦੂਜਾ ਵੀ, ਤੇ ਤੀਜਾ ਵੀ, ਤੇ ਚੌਥਾ ਵੀ, ਤੇ ਉਹ ਵੀ ਕਰੀ ਜਾਵੇ, ਤੇ ਉਹ ਵੀ ਠੀਕ ਗੱਲ ਆ, ਨਹੀਂ। ਇਹ ਆਪਾਂ ਨੂੰ ਸਮੇਂ ਰਹਿੰਦੇ ਹੋਏ ਰੋਕਣਾ। ਹਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰਦਿਆਲ ਬੋਲਦਾ। ਭਾਈ ਹੁਣੀ ਗੱਲ ਕੀਤੀ, ਡਰਾਈਵਰ ਤੰਬਾਕੂ ਖਾਂਦੇ ਆ, ਕਹਿੰਦੇ ਮਤਲਬ ਤੋਂ ਬਿਨਾਂ ਟਰੱਕ ਜਦ ਚੱਲਦੇ ਦੇ ਨਾਲ ਨੀਂਦ ਨਹੀਂ ਆਉਂਦੀ। ਜਿੱਦਾਂ ਮੈਂ ਭਾਜੀ ਇੱਦਾਂ ਜਨੈਰਿਕ ਨਹੀਂ, ਸਾਰੇ ਨਹੀਂ, ਮੈਂ ਕਹਿ ਰਿਹਾ ਵੀ ਕੁਛ, ਕਿਉਂਕਿ ਇਹ ਬੜੀ ਹੈਰਾਨੀ ਹੋਈ ਕਿਉਂਕਿ ਮੈਂ ਮੋਸਟਲੀ। ਉਹੀ ਗੱਲ ਕਰਨ ਹਾਂਜੀ, ਲੱਗਾ ਹਾਂਜੀ, ਹਾਂਜੀ, ਮੈਂ ਉਹੀ ਗੱਲ ਕਰਾਂ ਭਾਜੀ, ਇੱਕ ਬਹਾਨਾ ਆ ਉਹਨਾਂ ਦਾ। ਮੈਂ 78 ਤੋਂ ਇਹ ਕੰਮ ਦੇ ਵਿੱਚ ਆ, 20 ਸਾਲ ਇੰਡੀਆ ਟਰੱਕ ਚਲਾਇਆ, ਹੁਣ ਇੱਥੇ 15-16 ਸਾਲ ਇੱਥੇ ਹੋ ਗਏ ਆ। ਹਾਂਜੀ, ਹਾਂਜੀ, ਸ਼ਰਾਬ ਨਹੀਂ ਅੱਜ ਤੱਕ ਪੀਤੀ ਮੈਂ, ਬਾਕੀ ਤਾਂ ਹੋਰ ਨਸ਼ਾ ਦੂਰ, ਸ਼ਰਾਬ ਨਹੀਂ ਅੱਜ ਤੱਕ ਟੱਚ ਨਹੀਂ ਕੀਤੀ ਮੈਂ। ਹਾਂਜੀ, ਹਾਂਜੀ। ਤੇ ਨਹੀਂ, ਉਹ ਇਹ ਤਾਂ ਸਭ ਤੁਹਾਡਾ ਬਹੁਤ ਬਹਾਨੇ ਆ। ਧੰਨਵਾਦ। ਸੋ ਪ੍ਰੋਬਲਮ ਇਹ ਆਪਾਂ ਦੇਖ ਰਹੇ ਹਾਂ ਜਿਹੜੇ ਜੰਗ ਆ ਰਹੇ ਆ, ਹਨਾ, ਨਵੇਂ ਮੁੰਡੇ ਆ ਜੰਗ ਜਿਹੜੇ 30-35 ਸਾਲ ਤੋਂ ਥੱਲੇ ਆ। ਦੇਖਾ ਦੇਖੀ ਭਾਜੀ, ਇਹ ਬਸ ਇਹ ਕਰਦੇ ਸਭ ਕੁਝ ਦੇਖਾ। ਜੀ,
ਜੀ ਨਹੀਂ ਬਿਲਕੁਲ ਜੀ। ਸੋ ਉਹ ਸਮਝਦੇ ਆ ਮਤਲਬ ਜੀ ਸੋ ਹੁਣ ਵਧੀਆ ਤੁਸੀਂ ਦੇਖੋ ਸਮਝਦੇ ਮਤਲਬ ਵੀ ਚੀਜ਼ ਨਾ। ਜਿੱਦਾਂ ਹਰਦਿਆਲ ਹੋਣੀ ਕਹਿੰਦੇ ਆ ਵੀ ਜੇ ਉਹਨਾਂ ਨੂੰ ਇੰਨੇ ਦਹਾਕੇ ਹੋ ਗਏ ਆ ਬਗੈਰ ਉਸ ਚੀਜ਼ ਤੋਂ ਇਸ ਜਿਹੜੇ ਆ ਦੇ ਵਿੱਚ ਕੰਮ ਕਰਦੇ ਹੋਏ ਉਹ ਸਾਰੇ ਨਸ਼ਿਆਂ ਤੋਂ ਦੂਰ ਨੇ ਤਾਂ ਬਾਕੀ ਵੀ ਕਰ ਸਕਦੇ ਆ। ਸੋ ਇਹ ਬਿਲਕੁਲ ਇਦਾਂ ਦੀ ਚੀਜ਼ ਜਿਹੜੀ ਉਹ ਆਪਾਂ ਨੂੰ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਬਚਾ ਰੱਖਣਾ ਚਾਹੀਦਾ ਆ। ਅਗਲੇ ਕਾਲਰ ਨੇ ਆਪਣੇ ਨਾਲ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸੁਣਨੇ ਸ਼੍ਰੀ ਵਾਲੇ ਸਤਿ ਸ਼੍ਰੀ ਅਕਾਲ। ਭੈਣਾਂ ਵੱਲੋਂ ਸਤਿਕਾਰ ਭਰੀ ਮੇਰੀ ਵੱਲੋਂ ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਜਿਹੜਾ ਭਾਜੀ ਹੁਣੀ ਤੰਬਾਕੂ ਦੀ ਗੱਲ ਕੀਤੀ ਆ, ਇਹ ਇੱਕ ਥੋੜੀ ਨਹੀਂ ਬਹੁਤ ਵੱਡੀ ਘਾਤਕ ਚੀਜ਼ ਆ। ਸਾਨੂੰ ਇਹ ਪਹਿਲਾਂ ਇਹਦਾ ਪਤਾ ਨਹੀਂ ਲੱਗਦਾ, ਕਿਉਂਕਿ ਮੈਂ ਅੱਖੀਂ ਕੋਈ 4-5 ਕੇਸ ਆਪ ਦੇਖੇ ਆ ਜਿਹੜੇ ਉਹ ਕੈਂਸਰ ਦੇ ਸ਼ਿਕਾਰ ਹੋਏ ਆ ਇਹਦੇ ਨਾਲ। ਜੀ ਜੀ ਜ਼ਿਆਦਾ ਕਰਕੇ ਕਿਉਂਕਿ ਅਕਸਰ ਬਹੁਤੇ ਲੋਕੀ ਇਹਨੂੰ ਨਾ ਉਹ ਇਹਦਾ ਵਿੱਚੋਂ ਚੂਨਾ ਚਾਨਾ ਜਿਹਾ ਲਾ ਕੇ ਤੇ ਫਿਰ ਮੂੰਹ ਦੇ ਵਿੱਚ ਰੱਖਦੇ ਆ ਤੇ ਜੀ। ਉਹ ਤੋਂ ਬਾਅਦ ਮਤਲਬ ਏਦਾਂ ਜੋ ਵੀ ਇਹਦਾ ਉਹ ਨਸ਼ਾ ਕਰਦੇ ਆ ਜਾਂ ਲੈਂਦੇ ਆ। ਤੇ ਇਸ ਕਰਕੇ ਬਹੁਤ ਵਾਰੀ ਕੀ ਹੁੰਦਾ ਵੀ ਇਹ ਜਿਹੜੇ ਸਾਡੇ ਡਰਾਈਵਰ ਵੀਰ ਇੱਕ ਦੂਸਰੇ ਦੇ ਨਾਲ ਏਦਾਂ ਸ਼ੇਅਰ ਕਰ ਲੈਂਦੇ ਆ। ਉਹ ਜਿਹੜਾ ਬੰਦਾ ਕੋਈ ਆਪ ਜੇ ਉਹ ਇਸ ਲਿਆਮਤ ਵਿੱਚ ਫਸਿਆ ਸਗਾ ਉਹ ਤਾਂ ਆਪਣੇ ਆਪ ਨੂੰ ਬਚਾਏ। ਉਹਨਾਂ ਨੂੰ ਬੇਨਤੀ ਆ ਕਿ ਉਹ ਦੂਸਰੇ ਨੂੰ ਕਦੀ ਇਸ ਪੱਖ ਵੱਲ ਬਿਲਕੁਲ ਨਾ ਲੈ ਕੇ ਜਾਵੇ, ਬਲਕਿ ਉਹਨਾਂ ਦੀ ਜ਼ਿੰਦਗੀ ਦਾ ਜ਼ਰੂਰ ਖਿਆਲ ਕਰੇ। ਉਹ ਕਿ ਜੀ। ਭਾਜੀ ਹੁਣ ਇੱਕ ਬਹੁਤ ਵਧੀਆ ਤੰਬਾਕੂ ਦੇ ਬਾਰੇ ਜਿਹੜੀ ਗੱਲ ਕੀਤੀ, ਕਿਉਂ ਤੁਹਾਨੂੰ ਇਹ ਤਾਂ ਗੱਲ ਦੱਸੀ 4-5 ਕੇਸ ਮੈਂ ਖੁਦ ਅੱਖੀਂ ਦੇਖੇ ਉਹ ਤੇ ਜਿਹੜੇ ਉਹ ਵਿਚਾਰੇ ਕੈਂਸਰ ਦਾ ਸ਼ਿਕਾਰ ਹੋ ਗਏ ਮੁੜ ਕੇ ਤੇ ਉਹ ਮੁੜ ਕੇ ਉਹ ਠੀਕ ਨਹੀਂ ਹੋ ਸਕੇ। ਜੀ ਬਿਲਕੁਲ ਜੀ ਸੋ ਬਿਲਕੁਲ ਇੱਕ ਵਾਰੀ ਫਿਰ ਧੰਨਵਾਦ ਜੀ। ਕਹਿੰਦੇ ਜਾਈਏ ਰਾਜਕਮੀ ਦੇ ਵਿੱਚ ਜਨੈਰਿਕ ਨਾ ਲੈਣ ਵੀ ਇਹ ਨਾ ਕਹਿਣ ਲਾਓ ਜੀ ਹੁਣ ਪੰਜਾਬੀ ਰੇਡੀਓ ਵਾਲੇ ਵੀ ਡਰਾਈਵਰਾਂ ਦੁਆਲੇ ਹੋ ਗਏ। ਬਹੁਤ ਸਾਰੇ ਜਿਹੜੇ ਮੈਜੋਰਟੀ 'ਚ ਡਰਾਈਵਰ ਜਿਹੜੇ ਆ ਬਹੁਤ ਨਾਈਸ ਆ, ਵੈਜੀਟੇਰੀਅਨ ਆ, ਮੀਟ ਨਹੀਂ ਖਾਂਦੇ, ਕਈ ਸ਼ਰਾਬ ਤਾਂ ਦੂਰ ਦੀ ਗੱਲ ਆ, ਅੰਮ੍ਰਿਤਧਾਰੀ ਵੀ ਆ। ਪਰ ਇਹ ਜਿਹੜੀ ਪ੍ਰੋਬਲਮ ਆ ਨਾ ਅਸੀਂ ਹੈਲਥ ਇਸ਼ੂ ਕਰਕੇ ਦੇਖ ਰਹੇ ਆ। ਕਿਉਂਕਿ ਤੁਸੀਂ ਆਮ ਦੇਖ ਲਓ ਹੁਣ ਸਟੋਰਾਂ ਤੇ ਆਮ ਤੰਬਾਕੂ ਮਿਲਦੇ ਆ। ਇਹ ਵੀ ਪਤਾ ਲੱਗਾ ਵੀ ਜਿਹੜੇ ਢਾਬੇ ਆ ਬਹੁਤੇ ਜਿਹੜੇ ਟਰੱਕ ਸਟਾਪ ਆ ਉਹਨਾਂ ਤੇ ਤੁਹਾਨੂੰ ਆਮ ਅਫੀਮ ਤੰਬਾਕੂ ਇਦਾਂ ਮਿਲ ਜਾਂਦਾ ਆ। ਸੋ ਇਹ ਜਿਹੜੀ ਗੱਲ ਜਿਸ ਤਰ੍ਹਾਂ ਸੁਰਿੰਦਰ ਸਿੰਘ ਹੁਣੀ ਦੱਸ ਕੇ ਗਏ ਆ ਵੀ ਭਾਈ ਜੇ ਹੁਣ ਕੋਈ ਲੱਗ ਗਿਆ ਆ ਉਹਨੂੰ ਤਾਂ ਕੰਟਰੋਲ ਕਰਨਾ ਹੀ ਚਾਹੀਦਾ ਵੀ ਅੱਗੇ ਹੋਰ ਕਿਸੇ ਨੂੰ ਨਾ ਲਾਓ। ਜਿੱਦਾਂ ਕਹਿੰਦੇ ਆ ਨਾ ਵੀ ਪੁੱਤ ਕਿਸੇ ਦਾ ਲਾਈਏ ਨਾ ਸੁਲਫੇ ਸੂਟੇ, ਤੇ ਉਹ ਜਿਹੜੀ ਗੱਲ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਕਰੋ। ਦੂਜਿਆਂ ਦੇ ਨਿਆਣਿਆਂ ਨੂੰ ਤੇ ਬਾਕੀਆਂ ਨੂੰ ਜਿਹੜਾ ਆ ਉਸ ਚੀਜ਼ ਵੱਲ ਜਿਹੜਾ ਉਹ ਨਾ ਤੱਕੋ। ਆਪ ਜਿਹੜੀ ਉਹ ਮਦਦ ਇਸ ਚੀਜ਼ ਦੇ ਲਈ ਜਿਹੜਾ ਲਓ। ਜਿੱਦਾਂ ਕਿਹਾ ਵੀ ਡਾਲਰ ਹੀ ਸਭ ਕੁਝ ਨਹੀਂ ਆ, ਜਾਨ ਹੈ ਤਾਂ ਜਹਾਨ ਹੈ ਵੀ। ਬਾਅਦ ਦੇ ਵਿੱਚ ਹੁਣ ਦੇਖੋ ਜਿਹੜਾ ਕੈਂਸਰ ਪੀੜਤ ਆ ਤੇ ਸਭ ਨੂੰ ਪਤਾ ਵੀ ਕੀ ਬਣਦਾ ਇੱਥੇ। ਕੈਂਸਰ ਦਾ ਕੀਮੋ ਕਰਾਉਂਦਾ ਆ ਬੰਦਾ, ਕਈ ਜਿਹੜੇ ਹੋਰ ਰੇਡੀਏਸ਼ਨ ਥੈਰੇਪੀ, ਕੀ ਰਹਿ ਜਾਂਦਾ ਉਸ ਇਨਸਾਨ ਦਾ ਕੀ ਹੁੰਦਾ ਤੇ ਪਿੱਛੇ ਪਰਿਵਾਰ ਦਾ ਕੀ ਹੁੰਦਾ ਆ। ਇਹ ਤਾਂ ਪ੍ਰਮਾਣਿਤ ਨੇ ਚੀਜ਼ਾਂ, ਇਹ ਆਪਣੇ ਸਾਹਮਣੇ ਆ ਵੀ ਇਹ ਜਿਹੜਾ ਤੰਬਾਕੂ ਆ ਇਹ ਕੈਂਸਰ ਕਰਦਾ, ਲੰਗ ਦਾ ਕੈਂਸਰ ਕਰਦਾ, ਮੂੰਹ ਦਾ ਕਰਦਾ, ਹੋਰ ਪਤਾ ਨਹੀਂ ਕਿਹਦਾ ਜਿਹੜਾ ਉਹ ਕਰਦਾ ਆ। ਇਹ ਤੇ ਫੈਂਟਨਲ ਦਾ ਵੀ ਹੁਣ ਸਾਹਮਣੇ ਸਪਸ਼ਟ ਆ। ਜਿਹੜਾ ਵੀ ਨਸ਼ਾ ਆ, ਜੇ ਕੋਈ ਵੀ ਚੀਜ਼ ਦਾ ਵੱਧ ਸੇਵਨ ਆ ਉਹ ਜਾਨਲੇਵਾ ਹੀ ਆ। ਤੇ ਨਸ਼ੇ ਦਾ ਜਿਹੜਾ ਸੇਵਨ ਆ ਉਸਨੇ ਘਾਤਕ ਬਣਦੇ ਹੋਏ ਜਾਨਲੇਵਾ ਹੋਣਾ। ਉਹ ਬੰਦੇ ਨੇ ਇਕੱਲੇ ਨੇ ਨਹੀਂ ਮਰਨਾ, ਉਹ ਪਰਿਵਾਰ ਨੂੰ ਵੀ ਨਾਲ ਲੈ ਪੈਂਦਾ ਆ। ਬਹੁਤ ਸਾਰੀਆਂ ਜਿਹੜੀਆਂ ਮੈਥ ਜਾਂਦਾ, ਲੈਬਸ ਕੋਈ ਆਪਾਂ ਕੁਛ ਹੋ ਦੇਖਦੇ ਜਾਂਦਾ, ਕਿੰਨੀਆਂ ਹਨਾ? ਫੜ ਹੁੰਦੀਆਂ ਹਨ। ਜੀ ਸੋ ਲਾਈਕ ਉਤੋਂ ਨਾਲੇ ਕੱਲਾ ਇਹੀ ਨਹੀਂ, ਫਿਰ ਪੈਡਲਰ ਬਣ ਜਾਂਦੇ ਆ, ਵੇਚਣ ਵਾਲੇ ਪਾਸੇ ਗਾਂ ਸਮਗਲ ਕਰਨ ਵਾਲੇ ਪਾਸੇ, ਉਧਰਲੇ ਪਾਸੇ ਨੂੰ ਵੀ ਜਿਹੜਾ ਉਹ ਹੋ ਜਾਂਦਾ। ਇਹ ਗਾਂ ਤੋਂ ਗਾਂ ਸਮੱਸਿਆ ਵੱਧਦੀ ਜਾ ਰਹੀ। ਅਮਰੀਕ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਐਕਸਕਿਊਜ਼ ਚਾਹੀਦਾ ਹੁੰਦਾ ਨਸ਼ਾ ਕਰਨ ਲਈ। ਤੇ ਇਹ ਜਿਹੜਾ ਡਰਾਈਵਿੰਗ ਤੇ ਨਸ਼ੇ ਦਾ ਕੋਈ ਸੰਬੰਧ ਨਹੀਂ ਹੈਗਾ। ਜਿਹੜਾ ਬੰਦਾ ਡਰਾਈਵ ਕਰਦਾ, ਮੈਂ ਆਪ 36 ਘੰਟੇ 1000 ਮੀਲ ਵੀ ਇੱਕ ਟਾਈਮ ਤੇ ਕੱਢਿਆ। ਅੱਜ ਤੋਂ 15 ਸਾਲ ਪਹਿਲੇ ਦੀ ਗੱਲ ਕਰਦਾ ਮੈਂ। ਹੁਣ ਤਾਂ ਚਲੋ ਨਹੀਂ ਹੈ ਉੱਦਾਂ ਦੀ ਕੰਮ, ਪਰ ਬਿਨਾਂ ਕੋਈ ਨਸ਼ੇ ਤੋਂ ਜਿਹੜਾ ਯੰਗ ਬੰਦਾ ਸੁਣ ਰਿਹਾ ਉਹ ਇਸ ਗੱਲ ਨੂੰ ਆਪਣੇ ਦਿਮਾਗ 'ਚ ਬਿਠਾਏ ਕਿ ਨਸ਼ੇ ਦਾ ਤੇ ਡਰਾਈਵਿੰਗ ਦਾ ਕੋਈ ਤਾਲੁਕ ਨਹੀਂ ਆ। ਜਿਹੜਾ ਨਸ਼ੇ ਦੀ ਐਕਸਕਿਊਜ਼ ਕਰਦਾ ਆ ਉਹ ਨਸ਼ਾ ਕਰਨ ਲਈ ਐਕਸਕਿਊਜ਼ ਕਰ ਰਿਹਾ ਆ। ਮੇਰੇ ਨਾਲ ਬਰਾਬਰ ਟਰੱਕ ਚਲਾ ਕੇ ਦੇਖ ਲੈ, ਕੋਈ ਵੀ ਜਿੰਨਾ ਬੜਾ ਨਸ਼ੇੜੀ ਹੋਵੇ ਉਹ ਨਹੀਂ ਚਲਾ ਸਕਦਾ ਜਿੰਨੀ ਦੇਰ ਮੈਂ ਅੱਜ ਵੀ ਉਹਨੂੰ ਟਰੱਕ ਚਲਾ ਕੇ ਦਿਖਾ ਸਕਦਾ। ਜੀ ਤੇ ਬਿਲਕੁਲ ਅਮਰੀਕ ਜੀ ਤੁਹਾਡੀ ਸਹੀ ਗੱਲ ਆ ਵੀ ਐਕਸਕਿਊਜ਼ ਲੱਭਦਾ ਆ ਬੰਦੇ। ਜਿਹੜਾ ਐਕਸਕਿਊਜ਼ ਲੱਭਦਾ ਹੁਣ ਜਿਹੜਾ ਬੰਦਾ ਨਾ ਕਈ ਵਾਰੀ ਘਰੇ ਜਾ ਕੇ ਜਿਹੜਾ ਪੈਗ ਵੀ ਲਾਉਂਦਾ ਹੈ ਨਾ, ਉਹ ਕਹਿੰਦਾ ਯਾਰ ਟੈਨਸ਼ਨ ਬੜੀ ਸੀ ਮੈਂ ਪੈਗ ਲਾ ਲਿਆ। ਉਹ ਇਲਾਜ ਥੋੜੀ ਹੈ ਟੈਨਸ਼ਨ ਦਾ, ਉਹਦੇ ਨਾਲ ਤਾਂ ਤੁਹਾਡੀ ਸਟ੍ਰੈਸ ਵਧਣੀ ਆ। ਬਾਅਦ ਦੇ ਵਿੱਚ ਤੁਸੀਂ ਉਸਦੇ ਆਦੀ ਹੋ ਜਾਣਾ। ਕੱਲ ਨੂੰ ਕੋਈ ਵੀ ਮੁਸ਼ਕਲ ਆਈ ਉਹਨੇ ਕਹਿਣਾ ਵੀ ਚੱਲ ਬੋਤਲ ਖੋਲ, ਤਾਂ ਹੀ ਗੱਲ ਜਿਹੜੀ ਉਹ ਬਣਨੀ ਹੈ। ਸੋ ਇਹ ਐਕਸਕਿਊਜ਼ ਜਿਹੜਾ ਭਾਲਣਾ ਆ ਨਾ ਨਸ਼ੇ ਦੇ ਵੱਲ ਨੂੰ ਜਾਣ ਦੇ ਲਈ, ਉਸ ਨੂੰ ਬੰਦ ਕੀਤਾ ਜਾਵੇ। ਹੁਣ ਅੱਜ ਕੱਲ ਹਰਜੋਤ ਸਿੰਘ ਜੀ ਕੀ ਸਥਿਤੀ ਬਣੀ ਪਈ ਹੈ, 4 ਦੋਸਤ ਜਦੋਂ ਬੈਠਦੇ ਆ
ਉਹ ਆਪਸ ਚ ਉਦਾਂ ਗੱਲਾਂ ਨਹੀਂ ਕਰ ਸਕਦੇ ਜਿੰਨੇ ਕਿ ਦੇਰ ਤੱਕ ਜੀ ਕਹਿੰਦੇ ਵੀ ਬੋਤਲ ਨਾ ਖੁੱਲੇ। ਇਹ ਕੀ ਗੱਲ ਹੋਈ ਵੀ? ਜੀ ਜੀ ਇਹ ਜੀ ਇਹ 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 ਕੋਈ ਗੱਲ ਹੋਈ ਹੈ ਤੁਹਾਡੇ ਕੋਲ? ਤੁਹਾਡੀਆਂ ਗੱਲਾਂ ਮੁੱਕ ਜਾਂਦੀਆਂ ਵੀ ਇਹ ਕਿਹੜੀ ਦਵਾਈ ਹੈ ਵੀ ਭਾਈ ਇਸ ਤੋਂ ਬਗੈਰ ਜਿਹੜਾ ਕੰਮ ਨਹੀਂ ਚੱਲਦਾ। ਜਿਹੜਾ ਤੇ ਭਾਈ ਆਲਰੇਡੀ ਐਡਿਕਟਡ ਹੈਗਾ ਉਹਨੂੰ ਇਸ ਦਾ ਇਲਾਜ ਕਰਨਾ ਚਾਹੀਦਾ ਆ, ਪਰ ਇਸੇ ਚੱਕਰ ਦੇ ਵਿੱਚ ਜਿਹੜਾ ਨਹੀਂ ਵੀ ਹੁੰਦਾ ਉਹ ਵੀ ਇਸ ਦੇ ਨਾਲ ਜਿਹੜਾ ਹੌਲੀ ਹੌਲੀ ਲੱਗ ਜਾਂਦਾ, ਉਸ ਨੂੰ ਵੀ ਐਡਿਕਸ਼ਨ ਜਿਹੜੀ ਉਹ ਹੋ ਜਾਂਦੀ ਹੈ। ਸੋ ਦੈਟਸ ਹਾਊ ਇਟ ਸਟਾਰਟਸ। ਇੱਕ ਵਾਰੀ ਕਿਸੇ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਅੱਗੇ ਤੋਂ ਅੱਗੇ ਏਦਾਂ ਹੀ ਸਮੱਸਿਆ ਵੱਧਦੀ ਜਾਂਦੀ ਆ। ਜੀ ਬਲਵਿੰਦਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਭੈਣਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਇਹੋ ਹੀ ਐਕਸਪੀਰੀਅੰਸ ਆਪਣਾ ਦੱਸਣਾ ਚਾਹੁੰਦਾ ਹਾਂ ਵੀ ਮੈਂ ਸੰਨ 78 ਤੋਂ ਚੱਲ ਰਿਹਾ ਹਾਂ ਇੰਡੀਆ ਵੀ ਚਲਾਇਆ ਵਾ, ਤੇ ਹੁਣ ਇੱਥੇ ਵੀ 10-12 ਸਾਲ ਹੋ ਗਏ ਆ ਨਸ਼ੇ ਦੇ ਵਿੱਚ। ਉਧਰ ਅਫੀਮ ਦੇ ਵਿੱਚ ਨਾਲ ਮੁੰਡੇ ਬਹਿੰਦੇ ਰਹੇ, ਪਿਓਰ ਫੀਮ ਵੀ ਨਾਲ ਲੈ ਜਾਂਦੇ ਹੁੰਦੇ ਸੀ ਵੀ ਚੱਲ ਤੇਰੀ ਤਲਾਸ਼ੀ ਨਹੀਂ ਹੋਣੀ, ਤੇਰੇ ਨਾਲ ਬਹਿ ਜਾਂਦੇ ਆ। ਇਹੋ ਜਿਹੇ ਬੰਦੇ ਵੀ ਕਈਆਂ ਨੂੰ ਹਟਾਇਆ ਵੀ ਆ। ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਕਹਿਣਾ ਵੀ ਭਰਾਓ, ਇਹਦੇ ਵਿੱਚ ਨਸ਼ੇ ਦੇ ਵਿੱਚ ਕੁਝ ਨਹੀਂ ਰੱਖਿਆ, ਤੇ ਨਸ਼ੇ ਨਾਲ ਜ਼ਿਆਦਾ ਟੱਕ ਨਹੀਂ ਚੱਲਦਾ। ਸਾਡੇ ਨਾਲ ਨਸ਼ਾ ਖਾ ਕੇ ਜਿੱਦ ਕੇ ਬੰਬੇ ਤੋਂ ਦਿੱਲੀ ਤੱਕ ਚਲਾਉਣ ਵਾਲੇ ਵੀ ਪਿੱਛੇ ਰਹਿ ਜਾਂਦੇ ਸੀ। ਇਸ ਕਰਕੇ ਭਰਾਵਾਂ ਨੂੰ ਇਹੋ ਹੀ ਬੇਨਤੀ ਹੈ ਕਿ ਬੱਚਿਆਂ ਨੂੰ ਵੀ ਇਹ ਕੰਮ ਮਾੜਾ ਵਾ, ਇਹਦੇ ਵੱਲ ਧਿਆਨ ਨਾ ਦਿਓ, ਬਹੁਤ ਜ਼ਿਆਦਾ ਮਾੜਾ ਜੀ। ਇਹੋ ਹੀ ਰਿਕੁਐਸਟ ਹੈ। ਸੋ ਆਪਾਂ ਬਿਲਕੁਲ ਰਾਜਕਰਮਵੀਰ ਸਿੰਘ ਜੀ ਦੇਖਦੇ ਹੀ ਆ, ਜਿਹੜੇ ਹੋਮਲੈਸਾਂ ਦੀ ਗੱਲ ਕਰਦੇ ਹੁੰਦੇ ਆ ਨਾ, ਕਿੰਨੇ ਟੈਂਟੋ ਟੈਂਟ ਜਿਹੜੇ ਲੱਗੇ ਪਏ ਆ ਸ਼ਹਿਰਾਂ ਦੇ ਬਾਹਰ। 90% ਉਹਨਾਂ ਦੀ ਪ੍ਰੋਬਲਮ ਉਹਨਾਂ ਦੀ ਜਿਹੜੀ ਆ ਡਰੱਗ ਮੈਂਟਲ ਇਸ਼ੂਜ਼ ਹੈਗੀ ਆ, ਹਨਾ। ਜਦੋਂ ਡਰੱਗ ਯੂਜ਼ ਕਰਦਾ ਫਿਰ ਨੈਚੁਰਲੀ ਉਹਨੂੰ ਮੈਂਟਲ ਹੈਲਥ ਇਸ਼ੂ ਹੁੰਦਾ। ਸੋ ਜਿੰਨੇ ਵੀ ਸਾਡੀਆਂ ਭੈਣਾਂ ਆ, ਜਿਨ੍ਹਾਂ ਦੇ ਭਰਾ ਆ, ਹਸਬੈਂਡ ਆ, ਜਾਂ ਬੱਚੇ ਆ, ਪੇਰੈਂਟਸ ਜਿਹੜੇ ਤੁਹਾਨੂੰ ਲੱਗਦਾ ਨਾ ਜਦੋਂ ਘਰ ਆਉਂਦੇ ਉਹਨਾਂ ਨੂੰ ਪੂਰੀ ਤਰ੍ਹਾਂ ਚੈੱਕ ਕਰੋ। ਜੇ ਕਿਸੇ ਨੂੰ ਪ੍ਰੋਬਲਮ ਆ ਰਲ ਕੇ ਸੋਲਵ ਕਰੋ। ਇਹ ਉਹਨੂੰ ਜਿੱਦਾਂ ਜਿਸ ਤਰ੍ਹਾਂ ਪਹਿਲਾਂ ਰਾਜਕਰਮਵੀਰ ਸਿੰਘ ਉਹਨਾਂ ਨੇ ਕਿਹਾ, ਇੱਦਾਂ ਨਹੀਂ ਵੀ ਗਾਲਾਂ ਕੱਢੋ ਵੀ ਲੈ ਯਾਰ ਹੁਣ ਤੂੰ ਆਹ ਹੋ ਗਿਆ ਆਹ ਹੋ ਗਿਆ, ਜਾਂ ਜਿਹੜਾ ਫਿਰ ਸ਼ਰਾਬ ਪੀ ਕੇ ਬੰਦਾ ਘਰ ਆ ਗਿਆ ਉਸ ਲਈ ਉਹਨੂੰ ਲੜਨ ਲੱਗ ਪਓ। ਸੋ ਮੈਣੋ ਮੈਣੀ ਨਹੀਂ ਆ ਇਹਦਾ ਤੀਜਾ ਜਿਹੜਾ ਇਲਾਜ ਹੈ, ਇਹਦਾ ਪਿਆਰ ਦੇ ਨਾਲ ਜਿਹੜਾ ਇਲਾਜ ਆ। ਕਈ ਥਾਵਾਂ ਦੇ ਉੱਤੇ ਦਵਾਈ ਚੱਲਦੀ ਆ, ਕਈ ਥਾਵਾਂ ਦੇ ਉੱਤੇ ਪਿਆਰ ਆ, ਕਈਆਂ ਦੀ ਵਿਲ ਸਟਰੋਂਗ ਹੁੰਦੀ ਆ, ਬਸ ਉਹਨੂੰ ਹੌਸਲਾ ਚਾਹੀਦਾ ਹੁੰਦਾ। ਥੋੜੀ ਸਪੋਰਟ ਜਿਹੜੀ ਆ ਪਰਿਵਾਰ ਵੱਲੋਂ ਵੀ ਸਪੋਰਟ ਮਿਲੇ, ਬਾਕੀ ਜਿਹੜੀ ਜਿਹੜੀ ਸੋਸਾਇਟੀ ਵੱਲੋਂ ਵੀ ਸਪੋਰਟ ਮਿਲੇ। ਸਭ ਤੋਂ ਵੱਡਾ ਨਿਗਾਰ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਐਡਿਕਸ਼ਨਸ ਦਾ ਸੁਧਾਰ ਦੇ ਵਿੱਚ ਨਾ ਆਉਣ ਦਾ ਕਰਕੇ ਸੋਸਾਇਟੀ ਆ। ਮੈਂ ਇਹ ਸੌਰੀ ਆ, ਮੈਂ ਇਹ ਚੀਜ਼ ਨੂੰ ਗੱਲ ਜਿਹੜੀ ਉਹ ਕਹਿ ਰਿਹਾ ਆ, ਪਰ ਆਪਾਂ ਬਦਨਾਮ ਹੀ ਇੰਨਾ ਕੁ ਜ਼ਿਆਦਾ ਜਿਹੜੇ ਉਸ ਹਿਸਾਬ ਦੇ ਨਾਲ ਕਰ ਦਿੰਦੇ ਆ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ। ਉਹ ਬੰਦਾ ਨਾ ਮਦਦ ਲੈਣ ਦੀ ਥਾਂ ਤੇ ਕਹਿੰਦਾ ਜਾਂ ਤਾਂ ਮੈਂ ਆਪਣੀ ਜਾਨ ਮੁਕਾਵਾਂ ਤੇ ਦਫਾ ਕਰ, ਨਹੀਂ ਤਾਂ ਦੁਨੀਆ ਨੂੰ ਇਹਨਾਂ ਕਹਿਣਾ ਮੇਰੀ ਗੱਲ ਸੁਣਨੀ ਆ ਜਾਂ ਕੀ ਆ। ਸੋ ਮਦਦ ਕਰਨੀ ਪੈਣੀ ਹੈ, ਦਿਲ ਖੋਲ ਕੇ ਉਹਨਾਂ ਦੀ ਆਵਾਜ਼ ਗੱਲ ਸੁਣਨੀ ਪੈਣੀ, ਕੀ ਸਮੱਸਿਆ ਆ, ਕੀ ਗੱਲ ਹੈਗੀ ਆ। ਸੋ ਨਾਲੇ ਐਕਸਕਿਊਜ਼ ਨਹੀਂ ਆਪਾਂ ਭਾਲਣਾ ਹੈਗਾ ਵੀ ਆਪਾਂ ਜਿਹੜਾ ਨਸ਼ੇ ਵੱਲ ਨੂੰ ਜਾਣਾ ਆ। ਹਰਮੰਦਰ ਜੀ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਸਲ ਦੇ ਵਿੱਚ ਨਾ ਜੇ ਆਪਾਂ ਆਦਿਕਾਲ ਤੋਂ ਵੀ ਵੇਖਦੇ ਹਾਂ, ਨਸ਼ਾ ਤਾਂ ਚਲੋ ਪਹਿਲਾਂ ਵੀ ਲੋਕ ਕਰਦੇ ਸੀ, ਪਰ ਅੱਜ ਕੱਲ੍ਹ ਦੇ ਨਸ਼ੇ ਇੰਨੇ ਖਤਰਨਾਕ ਤੇ ਘਾਤਕ ਆ ਗਏ ਆ ਵੀ ਸੋਚ ਵੀ ਨਹੀਂ ਸਕਦੇ। ਕਈ ਵਾਰੀ ਆਪ ਦੀ ਰੂਹ ਕੰਬ ਜਾਂਦੀ ਹੈ ਵੀ ਇੰਨੇ ਨਸ਼ੇ ਮਾੜੇ। ਔਰ ਈਵਨ ਕਿ ਅੱਗੇ ਜੇ ਆਪਾਂ ਪਹਿਲਾਂ ਲੈ ਲਈਏ, ਪਹਿਲਾਂ ਸਿਰਫ ਮਨੁੱਖ ਜ਼ਿਆਦਾ ਨਸ਼ੇ ਵੱਲ ਸੀ, ਹੁਣ ਤਾਂ ਔਰਤਾਂ ਵੀ ਲੰਘ ਚੁੱਕੀਆਂ। ਭਾਜੀ ਸੌਰੀ ਮੈਂ ਕਹਿ ਰਿਹਾ, ਬੁਰਾ ਨਾ ਮੇਰਾ ਮੰਨੇ ਜੀ, ਮੈਂ ਮਾਫੀ ਵੀ ਚਾਹੁੰਦਾ ਇਸ ਗੱਲ ਦੀ ਜੀ। ਤੇ ਪਰ ਸਾਡੀ ਕਮਿਊਨਿਟੀ ਦੇ ਵਿੱਚ ਵੀ ਦੇਖੋ, ਜੇ ਆਪਾਂ ਲੈ ਲਈਏ ਵੀ ਜਿਹੜਾ ਮਾਂ ਦਾ ਜਿਹੜਾ ਰੁਤਬਾ ਜਾਂ ਭੈਣ ਦਾ ਰੁਤਬਾ ਬੜਾ ਵੱਡਾ ਸੀ, ਪਰ ਅੱਜ ਕੱਲ੍ਹ ਜਦੋਂ ਕਈ ਵਾਰੀ ਆਪਦੇ ਫਰੈਂਡ ਸਰਕਲ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਤੇ ਆਪਦੀ ਰੂਹ ਕੰਬ ਜਾਂਦੀ ਹੈ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ। ਜੀ ਬਿਲਕੁਲ ਸਹੀ ਗੱਲ। ਨਸ਼ਾ ਇੰਨਾ ਜ਼ਿਆਦਾ ਭਾਰੂ ਹੋ ਚੁੱਕਿਆ ਤੇ ਭਾਜੀ ਇਹ ਮੰਨ ਕੇ ਚੱਲਿਓ ਜੇ ਆਪਾਂ ਲੈ ਲਈਏ ਨਾ ਵੀ ਜਿਹੜੀ ਸਾਡੀ ਪਨੀਰੀ ਹੈਗੀ ਆ 30-35 ਸਾਲ ਤੋਂ ਬਾਅਦ ਵਾਲੀ, ਉਹ ਤਾਂ ਹਜੇ ਵੀ ਫੇਰ ਕਿਤੇ ਨਾ ਕਿਤੇ ਸੋਚ ਜਾਂਦੀ ਹੈ। ਪਰ ਜਿਹੜੀ ਸਾਡੀ ਯੰਗ ਪਨੀਰੀ ਹੈ ਨਾ, ਉਹ ਤਾਂ ਇੰਨਾ ਜ਼ਿਆਦਾ, ਇੱਕ ਤਾਂ ਨਸ਼ੇ ਨੇ, ਇੱਕ ਜਿਹੜਾ ਸੋਸ਼ਲ ਮੀਡੀਆ ਇਹਨੇ ਇੰਨਾ ਮਤਲਬ ਗੰਦ ਪਾਤਾ ਕਿ ਉਹ ਉਹਨਾਂ ਦੀ ਸੋਚ ਹੀ ਨਹੀਂ ਇੱਧਰਲੇ ਪਾਸੇ। ਉਹ ਕਹਿੰਦੇ ਅਸੀਂ ਸਹੀ ਹਾਂ, ਜੇ ਅਸੀਂ ਨਸ਼ਾ ਕਰਦੇ ਅਸੀਂ ਸਹੀ ਹਾਂ। ਸਾਡੀ ਲਾਈਫ ਇਸ ਤਰ੍ਹਾਂ ਦੇ ਵਰਡ ਸੁਣਨ ਨੂੰ ਮਿਲਦੇ ਆ ਭਾਜੀ ਆਪਣੀ ਸੁਸਾਇਟੀ ਦੇ ਵਿੱਚ। ਆਪਾਂ ਕਿਸੇ ਦੀ ਸੁਸਾਇਟੀ ਨੂੰ ਨਿੰਦਣ ਤੋਂ ਪਹਿਲਾਂ ਜੇ ਆਪਦੀ ਨੂੰ ਦੇਖਦੇ ਆ ਨਾ, ਮੰਨਦੇ ਆ ਵੀ ਇਸ ਦੇਸ਼ ਦੇ ਵਿੱਚ ਨਸ਼ਾ ਬਹੁਤ ਸੌਖਾ ਉਪਲਬਧ ਹੋ ਜਾਂਦਾ ਹੈ, ਪੈਸੇ ਵੀ ਸੌਖੇ ਬਣ ਜਾਂਦੇ ਆ, ਮਤਲਬ ਜਿਹੜਾ ਬੰਦਾ ਮਿਹਨਤ ਕਰਦਾ। ਪਰ ਜਦੋਂ ਅੱਗੇ ਜਾ ਕੇ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੇ ਬੱਚਿਆਂ ਨੂੰ ਜਾਂ ਤਾਂ ਅਸੀਂ ਪੂਰਾ ਟਾਈਮ ਨਹੀਂ ਦੇ ਪਾਉਂਦੇ, ਤੇ ਜਾਂ ਫਿਰ ਇਹ ਕਹਿ ਲਓ ਵੀ ਇੱਥੇ ਸਾਡੀ ਕਮਿਊਨਿਟੀ ਘੱਟ ਹੋਣ ਦੇ ਕਾਰਨ ਆਪਾਂ ਪੰਜਾਬ ਨੂੰ ਨਿੰਦਦੇ ਹਾਂ ਬਹੁਤ ਵਾਰੀ ਵੀ ਪੰਜਾਬ 'ਚ ਆ, ਪਰ ਇੱਥੇ ਤਾਂ ਜਦੋਂ ਗੱਲਾਂ ਸੁਣੀਆਂ ਭਾਜੀ ਸੋਚਦੇ ਪੰਜਾਬ ਤੋਂ ਗਾਹ ਲੰਘ ਚੁੱਕੇ ਇੱਥੇ ਅਸੀਂ, ਮੰਨ ਕੇ ਚੱਲੋ। ਅਦਰਵਾਈਜ਼ ਜੇ ਕਿਸੇ ਨੂੰ
ਮੇਰੀ ਗੱਲ ਦਾ ਬੁਰਾ ਲੱਗੇ ਤੇ ਮੈਂ ਮਾਫੀ ਚਾਹੁੰਦਾ। ਜੀ ਥੈਂਕ ਯੂ ਜੀ ਧੰਨਵਾਦ ਭਾਈ। ਜੀ ਮਿਹਰਬਾਨੀ ਸੋ ਗੱਲ ਇਹ ਆ ਵੀ ਜਿਸ ਤਰ੍ਹਾਂ ਭਾਜੀ ਦੱਸ ਕੇ ਗਏ ਆ ਰਾਜਕਰਮਵੀਰ ਸਿੰਘ ਜੀ, ਪ੍ਰੋਬਲਮ ਕੀ ਆ ਵੀ ਪੂਰੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ। ਜੀ ਪਿਛਲੇ ਸਾਲ ਇੱਕ ਬਹੁਤ ਵੱਡੀ ਰਿਪੋਰਟ ਜਿਹੜੀ ਆ ਉਹ ਇੰਗਲੈਂਡ 'ਚ ਵੀ ਇਦਾਂ ਦੀ ਛਪੀ ਸੀ। ਨਹੀਂ ਬਿਲਕੁਲ ਇਹ ਜਿਹੜੀ ਸਥਿਤੀ ਆ ਉਹ ਜਿਹੜੀ ਬਹੁਤ ਚਿੰਤਾਜਨਕ ਜਿਹੜੀ ਇਸ ਟਾਈਮ ਬਣੀ। ਆਪਣੇ ਨਾਲ ਆਪਣੇ ਅਗਲੇ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਤੁਹਾਡਾ ਜੀ। ਵਿਸ਼ਾ ਦਾ ਤੁਹਾਡਾ ਬਹੁਤ ਵਧੀਆ ਤੇ ਲੈ ਕੇ ਆਉਣੇ ਅਵੇਅਰ ਕਰਦੇ ਆ, ਪਰ ਮੈਂ ਤਾਂ ਇਹੀ ਬੇਨਤੀ ਕਰੂ ਕਿ ਪਹਿਲੀ ਤਾਂ ਗੱਲ ਕਿ ਸਾਡੇ ਜਿਹੜੇ ਪੇਰੈਂਟਸ ਆ ਨਾ ਇਹਨੂੰ ਜ਼ਿਆਦਾ ਅਵੇਅਰ ਹੋਣਾ ਚਾਹੀਦਾ ਬੱਚਿਆਂ ਬਾਰੇ, ਜਾਣਾ ਕਿ ਉਹ ਜੇ ਪਤਾ ਵੀ ਹੁੰਦਾ ਤੇ ਅਸੀਂ ਉਸ ਚੀਜ਼ ਨੂੰ ਮੰਨਣਾ ਨਹੀਂ ਮੰਗਦੇ। ਜੇ ਕਿਸੇ ਨੂੰ ਕਹੋ ਤਾਂ ਅਗਲਾ ਉਹ ਫਿਰ ਸਿਰ ਪਾੜਨ ਨੂੰ ਪੈਂਦਾ ਵੀ ਤੁਸੀਂ ਕਦ ਸਾਡੇ ਬੱਚਿਆਂ ਦੀ ਗੱਲ ਕਰਦੇ ਆ। ਮੈਂ ਉਹਨਾਂ ਨੂੰ ਬੇਨਤੀ ਇਹੀ ਕਰਨਾ ਵੀ ਚਲੋ ਇਹ ਠੀਕ ਆ ਵੀ ਪ੍ਰੋਬਲਮ ਹੈਗੀ, ਪਹਿਲਾਂ ਸਾਨੂੰ ਮੰਨਣਾ ਚਾਹੀਦਾ ਸਾਡੀ ਪ੍ਰੋਬਲਮ ਹੈਗੀ ਆ। ਇਹ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਸੋਚਣਾ ਕਿ ਭਵਿੱਖ ਆ ਸਾਡਾ, ਇਹ ਇਨੀ ਬਾਗਡੋਰ ਸੰਭਾਲੀ ਸਾਰੇ ਅੱਗੇ ਜੇ ਆਪੇ ਹੁਣ ਇਹ ਨਹੀਂ ਉੱਠ ਸਾਰੇ। ਕਈ ਦੇਖੇ ਜੀ ਯੰਗ ਮੁੰਡੇ ਤਾਂ ਉਹ ਮਤਲਬ ਉੱਠੇ ਨਹੀਂ ਤਾਂ ਤੁਰੇ ਨਹੀਂ, ਆਪਣੇ ਆਪ ਇੰਨੇ ਮਤਲਬ ਗਲੈਂਚ ਹੋ ਚੁੱਕੇ ਆ ਇਹਨਾਂ ਨਸ਼ਿਆਂ ਦੇ ਵਿੱਚ। ਤੇ ਮੈਂ ਤਾਂ ਇਹ ਬੇਨਤੀ, ਕਿਉਂਕਿ ਅਸੀਂ 3 ਸਾਲ ਪਹਿਲਾਂ ਨਾ ਕੋਸ਼ਿਸ਼ ਕੀਤੀ ਵੀ ਸੈਮੀਨਾਰ ਕਰਨ ਦੀ, ਵੀ ਉੱਥੇ ਚਲੋ ਉਹਨਾਂ ਦੇ ਜਾਂ ਪੁਲਿਸ ਵਾਲਾ ਕੋਈ ਵੱਡਾ ਅਫਸਰ ਨੂੰ ਸੱਦਿਆ, ਭਾਈ ਆ ਸਾਡੀ ਕਮਿਊਨਿਟੀ ਪ੍ਰੋਬਲਮ ਹੈਗੀ ਹੈ ਡਰੱਗ ਦੀ, ਪਰ ਸਾਡੇ ਪੇਰੈਂਟਸ ਉੱਥੇ ਆਉਂਦਾ ਹੀ ਕੋਈ ਨਹੀਂ ਹੈ, ਸੁਣਨ ਨੂੰ ਤਿਆਰ ਹੀ ਨਹੀਂ ਹੈ। ਮੈਂ ਤਾਂ ਹੁਣ ਵੀ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਵੀ ਮੰਨ ਲਓ ਸਾਨੂੰ ਕਾਂਟੈਕਟ ਕਰ ਸਕਦਾ, ਵੀ ਉਹਨਾਂ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਕਾਨਫੀਡੈਂਸ ਰੱਖੀ ਆ, ਉਹ ਕਿਸੇ ਨੂੰ ਪਤਾ ਨਹੀਂ, ਕਿਉਂਕਿ ਉਹਨਾਂ ਦੀ ਲੋੜ ਦੇ ਮੁਤਾਬਕ ਜਿੱਥੇ ਵੀ ਉਹਨਾਂ ਹੈਲਪ ਦੀ ਲੋੜ ਹੋ ਉੱਥੇ ਮਤਲਬ ਉਹਨਾਂ ਹੈਲਪ ਕਰਾ ਸਕਦੇ ਆ, ਲਿਜਾ ਵੀ ਸਕਦੇ ਆ। ਤੇ ਮਤਲਬ ਇਹ ਸੰਗਣ ਵਾਲੀ ਸਾਨੂੰ ਪ੍ਰੋਬਲਮ ਬਹੁਤ ਹੈ ਵੀ ਇਹ 'ਚ ਮੰਨਣਾ ਪੈਣਾ ਜੀ। ਪਹਿਲੀ ਗੱਲ ਮੰਨਦੇ ਵੀ ਸਾਡੀ ਪ੍ਰੋਬਲਮ। ਹਾਂਜੀ ਸੋ ਇਦਾਂ ਹੀ ਆ ਨਾ ਵੀ ਹੁਣ ਕਿਸੇ ਨੂੰ ਬੀਪੀ ਹੋਵੇ, ਸ਼ੂਗਰ ਹੋਵੇ, ਭਾਈ ਉਹ ਪਤਾ ਆ ਵੀ ਡਾਇਗਨੋਸ ਹੋ ਗਿਆ ਆ, ਉਹਦੀ ਦਵਾਈ ਜਾਂ ਉਹਦਾ ਇਲਾਜ ਤਾਂ ਕਰਨਾ ਹੀ ਪੈਣਾ, ਚਾਹੇ ਕੋਈ ਦੇਸੀ ਨੁਸਖਾ ਕਰਦਾ ਹੈ, ਚਾਹੇ ਕੋਈ ਗੋਲੀਆਂ ਖਾਂਦਾ ਆ ਦੂਜੀਆਂ, ਪਰ ਇਲਾਜ ਤਾਂ ਕਰਨਾ ਪੈਂਦਾ ਆ। ਬਾਂਹ ਟੁੱਟੀ ਹੋਵੇ ਤਾਂ ਕਹੀ ਜਾਵੇ ਵੀ ਮੈਂ ਲੁਕਾ ਕੇ ਰੱਖਣਾ ਨਹੀਂ, ਆਪੇ ਠੀਕ ਹੋ ਜੂਗੀ, ਇਦਾਂ ਨਹੀਂ ਨਾ ਹੁੰਦਾ। ਸੋ ਉਹਦਾ ਇਲਾਜ ਕਰਨਾ ਪੈਂਦਾ। ਸੋ ਇਹ ਇੱਕ ਬਿਮਾਰੀ ਆ, ਸੋ ਇਸ ਦਾ ਇਲਾਜ ਜ਼ਰੂਰੀ ਆ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ ਸੰਦੀਪ ਸਿੰਘ ਜੀ। ਹਾਂਜੀ ਸੰਚਾਰ ਦਾ ਸਰੋਤੇ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਿਲਕੁਲ ਜੀ, ਜਿੱਦਾਂ ਤੁਸੀਂ ਵੀ ਕਿਹਾ ਕਿ ਇੱਕ ਤੇ ਜਿਹੜੀ ਅਸੀਂ ਸਾਨੂੰ ਗੱਲ ਮਾਰ ਜਾਂਦੀ ਹੈ ਕਿ ਸਾਡੀ ਜਿਹੜੀ ਈਗੋ ਆ, ਸਾਡੀ ਇੱਕ ਜਿਹੜੀ ਫੇਕ ਬਰਬਾਡੋ ਜਿਹਾ ਅਸੀਂ ਬਣਾਇਆ ਵਾ ਕਿ ਸਾਡੀ ਪਤਾ ਨਹੀਂ ਕਮਿਊਨਿਟੀ ਵਿੱਚ ਇੱਜ਼ਤ ਖਰਾਬ ਹੋ ਜਾਣੀ ਹੈ ਜੇ ਅਸੀਂ ਆਪਣੇ ਜਿਹੜਾ ਇੱਕ ਸਾਡਾ ਮੈਂਬਰ ਆ ਉਹਨੂੰ ਅਸੀਂ ਨਹੀਂ ਹੈਂਡਲ ਕਰ ਪਾ ਰਹੇ, ਕਿਉਂਕਿ ਉਹ ਕਈ ਵਾਰ ਇਹ ਵੀ ਹੋ ਜਾਂਦਾ ਫੈਮਿਲੀ ਮੈਂਬਰ ਨਹੀਂ ਹੈਂਡਲ ਕਰ ਪਾਉਂਦੇ ਉਹਦੀ ਐਡਿਕਸ਼ਨ ਨੂੰ। ਸੋ ਸਾਨੂੰ ਇੱਕ ਤੇ ਬਾਹਰ ਜਿਹੜੀ ਕਮਿਊਨਿਟੀ ਦੀ ਹੈਗੀ ਆ ਹੈਲਪ ਉਹ ਲੈਣੀ ਚਾਹੀਦੀ ਹੈ, ਤੇ ਬਾਕੀ ਕਮਿਊਨਿਟੀ ਨੂੰ ਵੀ ਜਿੱਦਾਂ ਤੁਸੀਂ ਕਿਹਾ ਕਿ ਉਹ ਜਿਹੜੀ ਹੈਲਪ ਇੱਕ ਮਦਦ ਜਿਹੜੀ ਉਹ ਪ੍ਰੋਵਾਈਡ ਕਰਨੀ ਜਾਂ ਕਿੱਦਾਂ ਦੇਣੀ ਆ, ਉਹ ਵੀ ਸਾਨੂੰ ਇੱਕ ਤਰੀਕਾ ਚਾਹੀਦਾ ਵਾ। ਕਿਉਂਕਿ ਸਾਡੇ ਵਿੱਚ ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਕਿ ਕਿਸੇ ਨੂੰ ਦਬਕਾ ਨਹੀਂ ਮਾਰ ਸਕਦੇ, ਪਰ ਜੋ ਉੱਤੀ ਆ, ਪਰ ਸਾਨੂੰ ਅਸੀਂ ਬਹੁਤ ਸਾਡੇ ਕੋਲ ਪੈਸੇ ਆ, ਜਿਹੜੇ ਪੈਸੇ ਵੀ ਆ ਕਈਆਂ ਕੋਲ ਬਹੁਤ, ਅਸੀਂ ਸੰਸਥਾ ਵੀ ਬਣਾ ਲੈਂਦੇ ਆ, ਪਰ ਇੱਕ ਜਿਹੜੀ ਹੁੰਦੀ ਆ ਹੁਣ ਜਿੱਦਾਂ ਇੱਥੇ ਹੁੰਦੀ ਹੈ ਇੱਕ ਟ੍ਰਿਪਲ ਏਜ ਹੁੰਦੀ ਆ ਜਾਂ ਉਹ ਇਹੋ ਜਿਹੀ ਕੀ ਆ ਏ ਮੀਟਿੰਗਸ ਹੁੰਦੀਆਂ ਨੇ, ਉਹ ਸ਼ਰਾਬ ਜਾਂ ਨਸ਼ਾ ਹੁੰਦਾ ਜਿਹਨਾਂ ਨੂੰ ਉਹ ਛਡਾਉਣ ਲਈ ਹੁੰਦੀਆਂ, ਉਹ ਚਰਚ ਵੱਲੋਂ ਸਪਾਂਸਰਡ ਹੁੰਦੀਆਂ, ਉਹ ਰਿਲੀਜੀਅਸਲੀ ਸਪਾਂਸਰਡ ਹੁੰਦੀਆਂ। ਤੇ ਉਹੋ ਜਿਹੀਆਂ ਜੇ ਆਪਾਂ ਵੀ ਜੇ ਇੱਕ ਕਮਿਊਨਿਟੀ ਵਿੱਚ ਹੋਵੇ, ਪਰ ਉਹਦੇ ਵਿੱਚ ਆ ਕਿ ਉਹਨੂੰ ਇੱਕ ਡੈਡੀਕੇਟਿਡ ਪਰਸਨ ਹੋਣ ਉਹਦੇ ਵਿੱਚ, ਤੇ ਉਹ ਅਸੀਂ ਕਿਉਂਕਿ ਇਹ ਜਿਹੜੀ ਆ ਪ੍ਰੋਬਲਮ ਜਿੱਦਾਂ ਕਹਿ ਕੇ ਭਾਈ ਸਾਹਿਬ ਇਹ ਬਹੁਤ ਜ਼ਿਆਦਾ ਇੱਕ ਆ ਰਹੀ ਹੈ, ਸਪੈਸ਼ਲੀ ਜਿੱਦਾਂ ਕਈ ਸਟੇਟਾਂ ਵਿੱਚ ਤੇ ਹੁਣ ਪੂਰੇ US ਵਿੱਚ ਹੀ ਆਲਮੋਸਟ ਹੋ ਰਿਹਾ, ਜਿੱਥੇ ਮੈਰੀਜੁਆਨਾ ਵਰਗੀਆਂ ਚੀਜ਼ਾਂ ਜਿਹੜੀਆਂ ਲੀਗਲ ਹੋ ਗਈਆਂ, ਤੇ ਹੋਰ ਵੀ ਬਹੁਤ ਓਰਗਨ ਵਿੱਚ ਤੇ ਫਿਰ ਦੂਜੇ ਵੀ ਜਿਹੜੀਆਂ ਡਰੱਗਸ ਉਹ ਵੀ ਲੀਗਲ ਹੋ ਰਹੀਆਂ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹੋ ਜਿਹੀਆਂ ਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ ਆਪਣੀ ਫੈਮਲੀਆਂ ਨੂੰ। ਇਹਦਾ ਕੋਈ ਇੱਕ ਚੀਜ਼ ਨਹੀਂ ਹੈ, ਇਹਦੇ ਵਿੱਚ ਸਾਰੀ ਕਮਿਊਨਿਟੀ ਨੂੰ, ਸਾਡੀਆਂ ਜਿਹੜੀ ਧਾਰਮਿਕ ਸੰਸਥਾ ਨੇ, ਉੱਦਾਂ ਜਿਹੜੇ ਹੈਗੇ ਨੇ ਇਨਫਲੂਐਂਸ ਕਰਨ ਵਾਲੇ ਲੋਕੀ ਨੇ, ਸਾਰਿਆਂ ਨੂੰ ਇਕੱਠੇ ਹੋ ਕੇ ਕਰਨਾ ਪੈਣਾ ਵਾ। ਪਰ ਇਹੀ ਹੈ ਕਿ ਇਹ ਜਿਹੜੀ ਅਸੀਂ ਕੰਮ ਕਾਰ 'ਚ ਸਾਡੇ ਤਾਈਓ ਫਾਇਦੇ ਵਿੱਚ ਆਉਣਗੇ ਜੇ ਅਸੀਂ ਕਮਾਈਆਂ ਵੀ ਤਾਈਓ ਫਾਇਦੇ 'ਚ ਆਉਣਗੀਆਂ ਜੇ ਜਿਹੜੀ ਅਸਲੀ ਕਮਾਈ ਸਾਡੇ ਨਿਆਣੇ ਨੇ ਅਸੀਂ ਜੇ ਉਹਨਾਂ ਵੱਲ ਧਿਆਨ ਦੇਵਾਂਗੇ ਜੀ। ਬਸ ਇੰਨੀਆਂ ਬੇਨਤੀਆਂ ਜੀ, ਧੰਨਵਾਦ ਸਾਡੇ ਕਾਲ ਲੈਣ ਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਰਾਜਕਰਮਵੀਰ ਸਿੰਘ, ਜੇ ਆਪਾਂ ਕੈਲੀਫੋਰਨੀਆ ਦੀ ਗੱਲ ਇਕੱਲੇ ਜੇ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਆ ਲੰਡਨ ਬਰੀਡ, ਉਹਨਾਂ ਨੇ ਇੱਕ ਸਪੈਸ਼ਲ ਬਿਲਡਿੰਗ ਟੈਂਡਰਲਾਈਨ ਡਿਸਟ੍ਰਿਕਟ ਦੇ ਵਿੱਚ 6.3 ਮਿਲੀਅਨ ਦੀ ਬਾਈ ਕੀਤੀ ਸੀ, ਜਿੱਥੇ ਲੋਕਾਂ ਨੂੰ ਟਰੀਟ ਕਰਨ ਦੇ ਲਈ ਜਾਂ ਜਿਨ ਡਰੱਗ ਲੈਣੀ ਵੀ ਆ ਵੀ ਕਹਿੰਦੇ ਉੱਥੇ ਆ ਕੇ ਉਹ ਲੈ ਸਕਦੇ ਆ। ਕਰੋਨਾ ਵਾਇਰਸ ਦੇ ਦੌਰਾਨ ਵੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ
ਤੇ ਸੈਨ ਫਰਾਂਸਿਸਕੋ ਦਾ ਡਾਟਾ ਜਿਹੜੇ ਉੱਥੇ ਦੇ ਮੈਡੀਕਲ ਐਗਜ਼ਾਮੀਨਰ ਆ ਉਹਨਾਂ ਨੇ ਦੱਸਿਆ ਵੀ ਡਰੱਗ ਓਵਰਡੋਜ਼ ਦੇ ਨਾਲ ਕੱਲੇ ਸੈਨ ਫਰਾਂਸਿਸਕੋ 'ਚ 299 ਲੋਕ ਮਰੇ ਹੈਗੇ ਆ ਜਨਵਰੀ 1 ਤੋਂ ਲੈ ਕੇ ਮਈ 31 ਤੱਕ ਇਸ ਜੀ ਸਾਲ। ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਐਡ ਕਰਦਾ ਜਾਵਾਂ ਹਰਜੋਤ ਸਿੰਘ ਜੀ, ਜਿਹੜੇ ਫਸਟ ਰਿਸਪੌਂਡਰ ਹੁੰਦੇ ਆ ਨਾ, ਕਈ ਜੀ ਵਾਰੀ ਜਿਹੜਾ ਓਵਰਡੋਜ਼ ਤੋਂ ਮਰ ਰਿਹਾ ਹੁੰਦਾ ਉਹਦੇ ਇਰਦ ਗਿਰਦ ਇੰਨਾ ਕੁ ਜ਼ਿਆਦਾ ਨਸ਼ਾ ਹੁੰਦਾ ਹੈ, ਉਹਨਾਂ ਨੂੰ ਵੀ ਅਸਰ ਹੋ ਜਾਂਦਾ, ਉਹ ਵੀ ਕਈ ਵਾਰੀ ਇਸ ਚੀਜ਼ ਕਰਕੇ ਬਿਮਾਰ ਜਿਹੜੇ ਆ ਉਹ ਹੋ ਜਾਂਦੇ ਆ। ਸੋ ਇਹ ਬਹੁਤ ਵੱਡੀ ਜਿਹੜੀ ਇੱਕ ਪ੍ਰੋਬਲਮ ਆ। ਆਪਣੇ ਨਾਲ ਅਗਲੇ ਕਾਲਰ ਨੇ ਜਸਪਾਲ ਜੀ, ਸਤਿ ਸ਼੍ਰੀ ਅਕਾਲ। ਜਸਪਾਲ ਸਿੰਘ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਗੱਲ ਕਰ ਰਿਹਾ ਸੀ ਕਿ ਜ਼ਰੂਰ ਬਹੁਤ ਗੰਭੀਰ ਪਰ ਅੱਜ ਇੱਕ ਸਾਲ 'ਚ ਜਾਂ 6 ਮਹੀਨੇ 'ਚ ਇੱਕ ਵਾਰੀ ਇਹ ਸੈਮੀਨਾਰ ਜ਼ਰੂਰ ਲਾਉਣਾ ਚਾਹੀਦਾ ਕਿ ਜ਼ਰੂਰੀ ਨਹੀਂ ਕੋਈ ਆਪਾਂ ਨੂੰ ਨਾਂ ਲਿਖਾਵੇ ਜਾਂ ਨਾਂ ਲਿਸਟ ਕਰਾਵੇ, ਤੇ ਵੈਸੇ ਹੀ ਆਪਾਂ ਨੂੰ ਜਰਨਲੀ ਕਰਾ ਕੇ ਦੇਖਣਾ ਚਾਹੀਦਾ ਸੈਮੀਨਾਰ ਵੀ ਕੋਈ ਆਉਂਦਾ ਹੈਗਾ ਜਾਂ ਨਹੀਂ। ਕਈ ਵਾਰੀ ਕੋਈ ਨੂੰ ਕੋਈ ਨਹੀਂ ਜਗ੍ਹਾ ਨਹੀਂ ਮਿਲਦੀ ਹੈ ਸੰਗਦਾ ਹੈਗਾ, ਤੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਜ਼ਰੂਰ ਕਰਨਾ ਚਾਹੀਦਾ। ਤੇ ਬਹੁਤ ਇਹ ਗੰਭੀਰ ਵਿਸ਼ਾ ਹੈਗਾ ਜੀ, ਇਹਦੇ ਤੇ ਵਿਚਾਰ ਕਰ। ਬਾਕੀ ਡਰਾਈਵਿੰਗ ਦੇ ਨਾਲ ਤਾਂ ਇਹਦਾ ਕੋਈ ਲਿੰਕ ਨਹੀਂ ਜੀ। ਦੇਖੋ ਮੈਨੂੰ ਹੁਣ 20-22 ਸਾਲ ਹੋ ਗਏ ਆ, ਮੈਂ ਆਪਾਂ ਕੌਫੀ ਵੀ ਬਸ ਸਵੇਰੇ ਇੱਕ ਵਾਰੀ ਪੀ ਲਈ ਆ, ਤੇ ਕਦੀ ਕੋਈ ਏਦਾਂ ਦੀ ਕੋਈ ਲੋੜ ਨਾ ਪਈ, ਨਾ ਕਦੀ ਸੋਚਿਆ। ਤੇ ਇਹ ਇੱਕ ਵੈਸੇ ਹੀ ਆਪਾਂ ਲੋਕਾਂ ਨੇ ਐਕਸਕਿਊਜ਼ ਬਣਾਇਆ ਹੋਇਆ ਕਿ ਹਾਂ ਵੀ ਨਹੀਂ ਥੋੜਾ ਨਸ਼ਾ ਕਰਕੇ ਤੇ ਵੱਧ ਚਲਾਵਾਂਗੇ ਜਾਂ ਜੇ ਉਹ ਆ। ਤੇ ਇਸ ਚੀਜ਼ ਦੇ ਉੱਤੇ ਜ਼ਰੂਰ ਵਿਚਾਰ ਕਰਨੀ। ਇੱਥੋਂ ਤੱਕ ਕਿ ਜੀ ਮੈਨੂੰ ਹੁਣ ਆਪ ਨਹੀਂ ਚੇਤਾ ਕਿ ਮੈਂ ਪੇਨ ਕਿਲਰ ਕਦੋਂ ਖਾਧੀ ਸੀਗੀ ਪਹਿਲੀ, ਮਤਲਬ ਲਾਸਟ ਟਾਈਮ। ਤੇ ਆਪਾਂ ਕੋਸ਼ਿਸ਼ ਕਰਦੀ ਮਾੜੀ ਮੋਟੀ ਪੇਨ ਹੋਵੇ ਉਹਨੂੰ ਕਹੀਦਾ ਵੀ ਕੋਈ ਨਹੀਂ ਹਟ ਜਾਏਗੀ ਆਪੇ, ਨੋਰਮਲ ਹੈਗੀ ਆ। ਤੇ ਇਸ ਚੀਜ਼ ਤੋਂ ਜਿੰਨਾ ਵੱਧ ਤੋਂ ਵੱਧ ਬਚਾਅ ਹੋਏ ਤੇ ਕਰਨਾ ਚਾਹੀਦਾ। ਕੋਈ ਗਾਂ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਨੈਕਸਟ ਸਾਡੇ ਬੱਚੇ ਜੇ ਕਰਨਗੇ ਤੇ ਉਹਨਾਂ ਤੇ ਕੀ ਹੋਏਗਾ। ਤੁਸੀਂ ਕਰ ਰਹੇ ਆ, ਤੁਸੀਂ ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਆ, ਆਉਣ ਵਾਲੀ ਜਨਰੇਸ਼ਨ ਆ, ਜਾਂ ਆਪਣੇ ਪਰਿਵਾਰ ਦੇ ਜਾਂ ਉਹਨਾਂ ਬਾਰੇ ਸੋਚ ਕੇ ਵੀ ਤੁਸੀਂ ਇਸ ਚੀਜ਼ ਨੂੰ ਛੱਡ ਦੇਣਾ ਚਾਹੀਦਾ ਜਿਹੜੇ ਕਰਦੇ ਆ। ਇਹਦਾ ਕੋਈ ਲਾਭ ਹੈ ਨਹੀਂਗਾ ਜੀ। ਥੈਂਕ ਯੂ ਜੀ। ਬਾਕੀ ਰਾਜਕਰਨ ਜੀ ਬਹੁਤ ਵਧੀਆ ਵਿਚਾਰ ਆ, ਸੁਣਦੇ ਆ ਜੀ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਲਾਲੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰਿਓ, ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਿਆਰਿਓ ਜੀ, ਗੱਲ ਇਸ ਤਰ੍ਹਾਂ ਹੈਗੀ ਆ ਕਿ ਮੈਂ ਆਪਣੇ ਬੇ ਟਰਾਂਸਪੋਰਟ ਕੰਮ ਕਰਦਾ ਯੂਨੀਵਰਸਿਟੀ ਵਾਲਿਆਂ ਦੇ, ਤੇ ਮੈਂ ਸਟਾਕਟਨ ਰੋਡ ਚੱਕ ਕੇ ਚੱਲਿਆ ਸੀ। ਟਰੈਕਟਰ ਜਾ ਰਿਹਾ ਜੀ, ਮੌਸਮ ਬੜਾ ਵਧੀਆ, 40 ਤੇ ਜਾ ਰਿਹਾ ਹੈਗਾ, ਕੋਈ ਸਨੋ ਨਹੀਂ ਹੈਗੀ। ਤੇ ਇਹ ਤੇ ਵੈਦਰ ਦੀ ਇਨਫੋਰਮੇਸ਼ਨ ਹੈਗੀ ਆ। ਹੁਣ ਨੰਬਰ 2 ਤੇ ਮੈਂ ਦੋਨੇ ਚਲਾਉਣੇ ਹੈਗੇ ਆ, ਪਰ ਉਹ ਕੁਦਰਤੀ 11 ਬੇਲੀਆਂ ਦੇ ਨਾਲ ਹੀ ਨਾਲ ਦੇ ਦਾ ਹੈਗਾ ਵੀ ਉਹ ਉੜਦਾ ਪੰਛੀ ਖਾਂਦਾ। ਉਹਨੇ ਮੈਂ ਕਈ ਵਾਰ ਕਿਹਾ ਵੀ ਤੇਰਾ ਕੈਂਸਲ ਹੋ ਸਕਦਾ, ਇੱਦਾਂ ਕਹਿਣਾ ਪਏ। ਉਹ ਚੱਲਦਾ ਚੱਲਦਾ ਵਿਚਾਰਾ ਲਾ ਲੈਂਦਾ, ਪਰ ਉਹਦੀ ਮਜਬੂਰੀ ਆ, ਉਹ ਨਸ਼ਾ ਲੱਗ ਗਿਆ ਵਾ। ਇਹ ਨਸ਼ਾ ਬੜਾ ਗਲਤ ਹੈਗਾ। ਇਹ ਮੈਂ ਚਾਹੁੰਦੇ ਮੂੰਹ ਹਰ ਵਾਰੀ ਭਰਿਆ ਰਹਿੰਦਾ। ਉਹ ਰੋਟੀ ਭਾਵੇਂ ਨਾ ਮਿਲੇ, ਉਹ ਪੂਰਾ ਜੁਗਾੜ ਆਪਣਾ ਰੱਖਦਾ ਫੁੱਲ ਲੈ ਕੇ, ਜਿੱਥੋਂ ਮਰਜ਼ੀ ਮਿਲੇ। ਪਰ ਇਹਨੂੰ ਅਵੋਇਡ ਕਰਨ ਵਾਸਤੇ ਕੀ ਕਰਨਾ ਚਾਹੀਦਾ, ਕਿਉਂਕਿ ਗੁਰੂ ਦੇ ਘੋੜਾ ਵੀ ਨਹੀਂ ਵੜਿਆ ਅੰਦਰ ਤੰਬਾਕੂ ਦੇ ਵਿੱਚ। ਤੇ ਇਹਦੇ ਬਾਰੇ ਤੁਸੀਂ ਕਰਨਾ ਪਿਆ ਵੀ ਇਹ ਹਟਣਾ ਹੋਵੇ ਤੇ ਕਿੱਦਾਂ ਹਟ ਸਕਦਾ, ਉਹਦੇ ਵਿਚਾਰੇ ਦੀ ਮਜਬੂਰੀ ਆ ਜੀ। ਐਡਿਕਟਡ ਹੋ ਗਿਆ। ਸੋ ਹਰਜੋਤ ਸਿੰਘ ਜੀ, ਆਈ ਥਿੰਕ ਡੀ ਐਡਿਕਸ਼ਨ ਸੈਂਟਰ ਜਿਹੜਾ ਉਹਨਾਂ ਦਾ ਇੰਸ਼ੋਰੈਂਸ ਵਾਲੇ ਹੈਗੇ ਆ, ਹੈਲਥ ਇੰਸ਼ੋਰੈਂਸ ਵਾਲੇ, ਆਪਣੇ ਡਾਕਟਰ ਦੇ ਨਾਲ ਗੱਲ ਕਰੇ। ਕਿਉਂਕਿ ਪਹਿਲਾ ਸਟੈਪ ਕਿਸੇ ਬਿਮਾਰੀ ਦੇ ਇਲਾਜ ਦੇ ਲਈ ਇਹ ਹੁੰਦਾ ਆ ਵੀ ਆਪਾਂ ਨੂੰ ਮੰਨਣਾ ਪੈਂਦਾ ਵੀ ਮੈਨੂੰ ਉਹ ਬਿਮਾਰੀ ਹੈਗੀ ਆ, ਫਿਰ ਹੀ ਤੁਸੀਂ ਉਸ ਦਾ ਇਲਾਜ ਕਰਦੇ ਆ। ਜੇ ਉਹ ਬੰਦਾ ਮੰਨਦਾ ਆ ਵੀ ਮੈਨੂੰ ਉਹ ਬਿਮਾਰੀ ਹੈਗੀ ਆ, ਉਹ ਪਹਿਲਾ ਸਟੈਪ ਹੈਗਾ ਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਆਪਣੇ ਜਿਹੜਾ ਵੀ ਸੰਬੰਧਿਤ ਡਾਕਟਰ ਹੈਗਾ ਆ, ਉਸ ਦੇ ਨਾਲ ਗੱਲ ਕਰੇ ਤੇ ਇਸ ਤੇ ਡੀ ਐਡਿਕਸ਼ਨ ਦੇ ਵੱਲ ਨੂੰ ਜਿਹੜਾ ਉਹ ਵਧੇ। ਇਹ ਆ ਵੀ ਕੰਮ ਵੀ ਥੋੜਾ ਟਾਈਮ ਜਿਹੜਾ ਉਹ ਘਟਣਾ ਹੁੰਦਾ ਆ, ਥੋੜਾ ਘਟਾਉਣਾ ਪੈਂਦਾ ਆ ਜਾਂ ਕਰਨਾ ਪੈਂਦਾ, ਧਿਆਨ ਰੱਖਣਾ ਪੈਂਦਾ। ਬਾਕੀ ਪਰਿਵਾਰ ਨੂੰ ਨਾਲ ਲੈ ਕੇ ਹੀ ਜਿਹੜਾ ਇਸ ਦੇ ਵਿੱਚ ਸਪੋਰਟ ਦੀ ਜਿਹੜੀ ਆ ਉਹ ਜ਼ਰੂਰਤ ਆ। ਤੇ ਜਿੱਦਾਂ ਨਹੀਂ ਤਾਂ ਅਦਰਵਾਈਜ਼ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਆਪਣੀ ਕਮਿਊਨਿਟੀ ਨੂੰ ਕੋਈ ਢਾਂਚਾ ਜਿਹੜਾ ਹੁਣੇ ਤੋਂ ਤਿਆਰ ਕਰਨ ਦੀ ਜ਼ਰੂਰਤ ਆ। ਦੇਖੋ ਇਹ ਨਹੀਂ ਆ ਵੀ ਆਪਾਂ ਇਹ ਤੋਂ ਬਚੇ ਰਹਿ ਸਕਦੇ ਆ। ਆਪਣੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ, ਇਹ ਵਧਣੀ ਆ, ਘਟਣੀ ਨਹੀਂ ਜੇ ਇਸ ਦਾ ਆਪਾਂ ਢਾਂਚਾ ਜਿਹੜਾ ਉਹ ਪਹਿਲਾਂ ਤਿਆਰ ਨਾ ਕਰ ਸਕੇ। ਸੋ ਬਿਲਕੁਲ $262 ਬਿਲੀਅਨ ਦਾ ਜਿਹੜਾ ਬਜਟ ਆ ਉਹ ਸਰਕਾਰ ਰੱਖ ਰਹੀ ਆ। ਕੈਲੀਫੋਰਨੀਆ ਦੇ ਵਿੱਚ ਤਾਂ ਰਾਜਕਰਮਵੀਰ ਸਿੰਘ ਜੀ ਇੱਕ ਉਹਨਾਂ ਨੇ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਹੈ ਸੈਨ ਫਰਾਂਸਿਸਕੋ 'ਚ, ਏਡਜ਼ ਫਾਊਂਡੇਸ਼ਨ। ਉਹ ਕੀ ਕਰਦੇ ਆ ਵੀ ਜਿਹੜੇ ਬੰਦੇ ਡਰੱਗ ਲੈਂਦੇ ਆ, ਜਿੱਦਾਂ ਉਹ ਕਾਉਂਸਲਿੰਗ ਕਰਦੇ ਆ, ਡਾਕਟਰਸ ਤੋਂ ਦਵਾਈਆਂ ਨਾ ਘਟਾਉਂਦੇ ਆ, ਉਹਨਾਂ ਨੂੰ ਪੇਮੈਂਟ ਵੀ ਉਹਨੇ ਸ਼ੁਰੂ ਕੀਤੀ ਆ ਵੀ ਪਹਿਲਾਂ ਉਹ $2 ਤੋਂ ਸ਼ੁਰੂ ਕਰਦੇ ਆ, ਅਲਟੀਮੇਟਲੀ $330 ਤੱਕ ਵੀਕਲੀ।
ਸੋ ਤਾਂ ਕਿ ਬੰਦਾ ਜੇ ਕੰਮ ਤੇ ਨਹੀਂ ਵੀ ਜਾਂਦਾ, ਚਲੋ ਉਹਨੂੰ ਇਨਕਮ ਵੀ ਹੋ ਰਹੀ ਹੈ, ਪਰ ਉਹ ਟੈਸਟ ਵੀ ਕਰਦੇ ਆ ਐਵਰੀ ਵੀਕ ਵੀ ਬੰਦੇ ਨੇ ਡਰੱਗ ਤਾਂ ਨਹੀਂ ਖਾਧੀ। ਸੋ ਗਵਰਨਮੈਂਟ ਕੋਸ਼ਿਸ਼ ਤਾਂ ਬਹੁਤ ਕਰ ਰਹੀ ਹੈ, ਪਰ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ USA ਦੀ ਆ। ਸੋ ਇਹ ਨਾ ਲਿਓ ਵੀ ਅਸੀਂ ਸਿਰਫ ਪੰਜਾਬੀ ਕਰਕੇ ਕਹਿ ਰਹੇ ਹਾਂ, ਕਿਉਂਕਿ ਆਪਾਂ ਛੋਟੀ ਕਮਿਊਨਿਟੀ ਆ। ਜੇ ਸਾਡੇ ਗੁਆਂਢ ਦੇ ਵਿੱਚ ਅੱਗ ਲੱਗੀ ਆ ਤਾਂ ਸਾਡੇ ਵੀ ਲੱਗਣੀ ਆ। ਸੋ ਇਸ ਕਰਕੇ ਇਹ ਜਿਹੜਾ ਹੈ ਨਾ, ਤਾਂ ਕਰਕੇ ਆਪਾਂ ਬਚਾਉਣਾ ਅਲਰਟ ਹੈ ਕਰ ਰਹੇ ਹਾਂ ਆਪਾਂ, ਆਪਣੀ ਕਮਿਊਨਿਟੀ ਨੂੰ। ਅੱਗ ਲੱਗਣ ਤੋਂ ਬਚਾਉਣਾ ਹੈ ਆਪਾਂ ਜੀ। ਆਪਣੇ ਅਗਲੇ ਕਾਲਰ ਨੇ ਸਰਬਜੀਤ ਜੀ, ਸੋ ਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਹ ਬਹੁਤ ਵਧੀਆ ਮੁੱਦਾ ਲੈ ਕੇ ਆਏ ਆ। ਇਹ ਬਹੁਤ ਜ਼ਰੂਰੀ ਆ ਕਿਤੇ ਕਿਤੇ ਚੁੰਬਣ ਦਾ, ਕਿਉਂ ਇਸ ਬਹੁਤ ਵੱਡੀ ਬਿਮਾਰੀ ਇਹੋ ਪੈ ਚੁੱਕੀ ਆਪਣੇ ਕਮਿਊਨਿਟੀ ਦੇ ਵਿੱਚ, ਸਪੈਸ਼ਲੀ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ। ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਆਪਣੇ ਬੱਚੇ ਜਦੋਂ ਸਕੂਲੇ ਜਾਂਦੇ ਆ, ਹਾਈ ਸਕੂਲ ਆ ਜਿੱਦਾਂ, ਇਹਨਾਂ ਦਾ ਪੂਰਾ ਖਿਆਲ ਰੱਖੋ ਜੀ, ਕਿਉਂ ਇਹੋ ਜ਼ਰੂਰੀ ਹੈ। ਜਦੋਂ ਹਾਈ ਸਕੂਲ ਟੱਪ ਜਾਂਦੇ ਫਿਰ ਤਾਂ ਬੱਚਾ ਮੈਚੁਰ ਹੋ ਜਾਂਦਾ, ਪਰ ਜਿਹੜੇ ਵੀ ਵੀਰ ਕਰਦੇ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਜੀ। ਇਹਦੇ ਵਿੱਚ ਹੈ ਨਹੀਂ ਕੁਛ ਵੀ, ਇੱਕ ਮਨ ਬਣਾ ਲਿਆ ਸੀ ਵੀ ਮਨ ਦੇ ਵਿੱਚ ਆ ਵੀ ਆ ਪੈਗ ਲਾਉਣਾ ਆ, ਬਸ ਆਹ ਗੱਲ ਹੋ ਗਈ, ਹੋਰ ਕੁਛ ਨਹੀਂ। ਤੇ ਇਹੋ ਹੀ ਬੇਨਤੀ ਆ। ਧੰਨਵਾਦ ਤੁਹਾਡਾ ਬਹੁਤ ਬਹੁਤ, ਬਹੁਤ ਵਧੀਆ ਮੁੱਦਾ ਜੀ, ਇਹਦੀ ਲੋੜ ਸੀਗੀ ਬਹੁਤ ਚਿਰਾਂ ਤੋਂ, ਤੁਸੀਂ ਬਹੁਤ ਵਧੀਆ ਮੁੱਦਾ ਛੁਇਆ। ਥੈਂਕ ਯੂ ਓਕੇ ਜੀ, ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਇਹਦਾ ਕਾਰਨ ਕੀ ਆ ਵੀ ਰਾਜਕਰਮੀਤ ਸਿੰਘ ਜੀ ਵੀ ਲਿਆਉਣ ਦਾ? ਮੈਨੂੰ ਇੱਕ ਆਪਣੀ ਭੈਣ ਦਾ ਹੀ ਫੋਨ ਆਇਆ ਸੀ, ਕਹਿੰਦੀ ਵੀ ਮੈਨੂੰ ਪਤਾ ਨਹੀਂ ਸੀ ਵੀ ਮੇਰਾ ਹਸਬੈਂਡ ਜਿਹੜਾ ਆ ਉਹ ਤੰਬਾਕੂ ਖਾਂਦਾ ਆ, ਹਨਾ। ਕਹਿੰਦੀ ਵੀ ਮੇਰੇ ਨਾਲ ਉਹ ਜਾਣਾ ਜਦ ਵੀ ਗਰੋਸਰੀ ਤੇ ਜਦੋਂ ਹੀ ਕਹਿੰਦਾ ਵੀ ਸ਼ਾਪਿੰਗ ਕਰਕੇ ਇੰਡੀਅਨ ਸਟੋਰ ਤੋਂ ਹੀ ਬਾਹਰ ਨਿਕਲਣਾ ਤੇ ਉਹਨ ਭੱਜ ਕੇ ਉਹਨੂੰ ਕਹਿਣਾ ਵੀ ਚਲੋ ਆਹ ਕਾਰ 'ਚ ਰੱਖੋ, ਮੈਂ ਹੁਣੇ ਹੀ ਆਇਆ। ਤੇ ਕਹਿੰਦੀ ਇੱਕ ਦਿਨ ਫਿਰ ਮੈਂ ਦੇਖਿਆ ਵੀ ਤੰਬਾਕੂ ਦੀਆਂ ਜਿਹੜੀਆਂ ਪੈਕੇਟ ਸੀ ਉਹਨ ਜੇਬ ਦੇ ਵਿੱਚ ਪਾਏ ਹੋ ਸੀ, ਹਨਾ। ਸੋ ਇਹ ਹੋਰ ਵੀ ਆਪਾਂ ਨੂੰ ਬਹੁਤ ਕਾਲਸ ਆਉਂਦੀਆਂ, ਕਈ ਮੇਰੀ ਹੋਰ ਵੀ ਟਰੱਕਰਸ ਨਾਲ ਜਿਹੜੇ ਵੀਰ ਆ ਉਹਨਾਂ ਨਾਲ ਗੱਲ ਹੋਈ ਆ, ਕਹਿੰਦੇ ਭਾਜੀ ਉਹ ਵੀ ਲੰਮਾ ਚਲਾਉਣਾ 18 ਘੰਟੇ 16 ਘੰਟੇ ਫਿਰ ਜਾਗਦੇ ਰਹਿੰਦੇ ਆ। ਤੇ ਮੈਂ ਕਿਹਾ ਯਾਰ ਇਹ ਤਾਂ ਬੜੀ ਮਾੜੀ ਗੱਲ ਹੈਗੀ ਆ। ਕੋਸ਼ਿਸ਼ ਕਹਿੰਦੇ ਕਰਦੇ ਆ ਪਰ ਹੁਣ ਛੱਡ ਨਹੀਂ ਹੁੰਦੀ, ਕਿਉਂਕਿ ਜਿਹੜਾ ਇੱਕ ਤਾਂ ਸ਼ੋਅ ਅਪ ਵਾਲਾ ਮਸਲਾ ਹੈ ਨਾ, ਇਹਨੇ ਜਿਹੜਾ ਸਾਡੀ ਕੌਮ ਦਾ ਸਾਰਾ ਬੇੜਾ ਜਿਹੜਾ ਗਰਕ ਕੀਤਾ ਹੋਇਆ। ਮੈਂ ਵੱਡਾ ਘਰ ਲੈਣਾ, ਵੱਡੀ ਕਾਰ ਲੈਣੀ ਆ, ਤੇ ਫਿਰ ਤੁਸੀਂ ਜਿਹੜੇ ਆ ਇੰਨੇ ਘੰਟੇ ਲਾ ਕੇ ਕੰਮ ਕਰਦੇ ਆ ਜੀ। ਬਿਲਕੁਲ। ਦੇਖੋ ਇਕੱਲਾ ਇਹ ਟਰੱਕਰਸ ਦੇ ਵਿੱਚ ਹੀ ਨਹੀਂ ਆ, ਇਹ ਬਹੁਤ ਥਾਵਾਂ ਦੇ ਉੱਤੇ ਇਹ ਚੀਜ਼ ਦਾ ਫੈਲਾਅ ਜਿਹੜਾ ਹੋ ਚੁੱਕਾ। ਦੇਖ ਕੇ ਇੱਕ ਨੂੰ ਦੇਖ ਕੇ ਫਿਰ ਉਹ ਅੱਗੇ ਜਿਹੜੇ ਉਹ ਵੱਧਦੇ ਆ। ਸੋ ਇਸ ਚੀਜ਼ ਤੋਂ ਭਾਈ ਬਚਾਅ ਰੱਖਣ ਦੀ ਜ਼ਰੂਰਤ ਹੈਗੀ ਆ। ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਡਰੱਗ ਪ੍ਰੋਬਲਮ ਹੈ ਇਹ ਕਾਲਜ ਤੇ ਯੂਨੀਵਰਸਿਟੀ ਵੀ ਬਹੁਤ ਵਧੀਆ ਭਾਜੀ ਇਸ ਟਾਈਮ ਨਾ। ਸਟੂਡੈਂਟ ਦੇ ਉਹਨਾਂ ਸਟ੍ਰੈਸ ਬਹੁਤ ਹੁੰਦੀ ਆ ਪੜ੍ਹਾਈ ਦੀ। ਪਹਿਲਾਂ ਸ਼ੁਰੂ ਕਰਦੇ ਆ ਖਾ ਪੀਣ ਤੋਂ, ਜਿੱਦਾਂ ਕਾਫੀ ਕੂਫੀ, ਫੇਰ ਚੱਲ ਜਾਂਦੇ ਆ ਐਨਰਜੀ ਡਰਿੰਕ, ਜਿੱਦਾਂ 5 ਆਵਰ ਐਨਰਜੀ ਡਰਿੰਕ ਵੀ ਨੀਂਦ ਨਾ ਆਵੇ ਤਾਂ ਰਾਤ ਨੂੰ ਸਟੱਡੀ ਕਰਦੇ ਆ ਲੇਟ ਨਾ। ਫੇਰ ਜੇ ਉਹ ਨਹੀਂ ਕੰਮ ਕਰਦੇ ਫਿਰ ਮਗਰ ਟਰੱਕਾਂ ਤੇ ਲੱਗ ਜਾਂਦੇ ਆ। ਇਹ ਮੈਂ ਦੇਖਿਆ ਨਾ। ਆਪਾਂ ਸੋਚਦੇ ਵੀ ਜਿਹੜੇ ਟਰੱਕ ਕਰਦੇ ਆ ਉਹ ਅਨਪੜ੍ਹ ਲੋਕ ਹੋ ਗਏ, ਜਿਹੜੇ ਪੜ੍ਹੇ ਲੋਕ ਆ ਵੱਡੇ ਵੱਡੇ ਯੂਨੀਵਰਸਿਟੀ ਜਾਂਦੇ ਉਹ ਵੀ ਟਰੱਕਾਂ ਬਹੁਤ ਕਰਦੇ ਆ ਇਸ ਟਾਈਮ। ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਜੀ ਬਿਲਕੁਲ, ਯੂਨੀਵਰਸਿਟੀ ਦੇ ਵਿੱਚ ਜਿਹੜੀ ਆ ਨਾ ਬਹੁਤ ਵੱਡੀ ਪ੍ਰੋਬਲਮ ਆ। ਆਪਾਂ ਬਹੁਤ ਵਾਰੀ ਡਿਸਕਸ ਕੀਤਾ, ਉਹ ਹੇਜ਼ਿੰਗ, ਸ਼ਰਾਬ ਪੀਣ ਦਾ ਕੰਪੀਟੀਸ਼ਨ ਲਾਉਂਦੇ ਆ ਜਿਹੜੇ ਉਹਨਾਂ ਦੇ ਫਰਟਰਨਿਟੀ ਗਰੁੱਪ ਹੁੰਦੇ ਹੈਗੇ ਆ, ਕਿੰਨਿਆਂ ਦੀਆਂ ਮੌਤਾਂ ਹੁੰਦੀਆਂ ਉਹਦੇ ਵਿੱਚ। ਤੇ ਜੰਗ ਹੁੰਦੇ, ਕਈ ਪਹਿਲੀ ਵਾਰੀ ਪੀਂਦੇ ਆ ਤੇ ਉਹ ਫਿਰ ਉਹਨਾਂ ਦੀ ਮੌਤ ਹੋ ਜਾਂਦੀ। ਕਿੰਨੀ ਵਾਰੀ ਖਬਰਾਂ ਆਈਆਂ ਵੀ ਇਸ ਯੂਨੀਵਰਸਿਟੀ 'ਚ ਆਹ ਜਿਹੜੇ ਹੋਏ। ਸੋ ਕਈ ਯੂਨੀਵਰਸਿਟੀਆਂ ਲਿਬਰਲ ਇੰਨੀਆਂ ਹੋਈਆਂ ਵੀ ਕੋਈ ਫਰਕ, ਜਿੱਦਾਂ ਇੱਥੇ ਬਰਕਲੇ ਲਾ ਲਓ, ਜੇ ਉਹ ਹਨਾ, ਤੇ ਭੰਗ ਪੀ ਜਾਂਦੇ ਨਿਆਣੇ। ਸੋ ਇਹ ਬਿਲਕੁਲ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ, ਬੱਚੇ ਵੀ ਤੇ ਅਡਲਟ ਵੀ। ਇਹ ਆਪਾਂ ਡਿਸਕਸ ਤਾਂ ਕਰ ਰਹੇ ਹਾਂ, ਜਿਹੜੀ ਅੱਜ ਰਿਪੋਰਟ ਆਈ ਹੈਗੀ ਆ US ਗਵਰਨਮੈਂਟ ਦੀ, ਬਹੁਤ ਹੀ ਖਤਰਨਾਕ ਰਿਪੋਰਟ ਆਈ ਆ ਵੀ 1 ਸਾਲ ਦੇ ਵਿੱਚ 1 ਲੱਖ ਤੋਂ ਵੱਧ ਬੰਦੇ ਜਿਹੜੇ ਆ ਉਹ ਡਰੱਗ ਓਵਰਡੋਜ਼ ਦੇ ਨਾਲ ਮਰੇ ਹੈਗੇ ਆ ਜੀ। ਸੋ ਇਹੀ ਆ। ਕੈਲੀਫੋਰਨੀਆ ਵੀ ਉਹਦੇ ਵਿੱਚ ਹੀ ਆਉਂਦਾ ਆ। ਪਹਿਲਾਂ ਆਪਾਂ ਸੋਚਦੇ ਸੀ ਮਿਡ ਵੈਸਟ ਦੀਆਂ ਸਟੇਟਾਂ ਦੇ ਵਿੱਚ 47% ਹਰਜੋਤ ਸਿੰਘ ਜੀ, ਜਿਹੜਾ ਮੈਂ ਇਹ ਡਾਟਾ ਪੜ੍ਹ ਰਿਹਾ ਸੀ ਨਾ, ਜਿਹੜੀ ਆਪਾਂ ਜਿਹੜੀ ਖਬਰ ਕੀਤੀ ਹੈ ਇਸ ਦੇ ਵਿੱਚ ਵੀ ਜਿਹੜੀਆਂ 1 ਲੱਖ ਵਧੀਆਂ ਆ, ਕੈਲੀਫੋਰਨੀਆ ਦੇ ਵਿੱਚ 47% ਚੇਂਜ ਹੋਇਆ ਆ। ਸੋ ਜਿਹੜੀਆਂ 4 ਸਟੇਟਾਂ ਸੀ ਜਿਹੜੀਆਂ 50 ਤੋਂ ਉੱਤੇ ਸੀ, ਇਹ ਵੀ ਕੋਈ ਪਿੱਛੇ ਨਹੀਂ ਆ। 5ਵੇਂ ਨੰਬਰ ਤੇ ਕੈਲੀਫੋਰਨੀਆ ਦੇ ਵਿੱਚ ਇੰਨਾ ਵਾਧਾ ਹੋਇਆ। ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਸਟੈਟਿਸਟਿਕਲੀ ਸਾਰਾ ਪ੍ਰਪੇਅਰ ਕਰਕੇ ਲੈ ਕੇ ਆਏ ਆ ਤੇ ਦੱਸਣ ਲੱਗੇ ਆ। ਮੈਂ 2 ਵਾਰੀ ਕਹਿਣਾ ਤੇ ਬਾਰ-ਬਾਰ ਕਹਿਣਾ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਪ੍ਰੀਵੈਂਸ਼ਨ ਇਜ਼
ਬੈਟਰ ਦੈਨ ਕਿਉਰ। ਤੇ ਪ੍ਰੀਵੈਂਸ਼ਨ ਉਹਦੀ ਕੀ ਆ ਕਿ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਸਾਡੇ ਕੋਲ ਇਹਨਾਂ ਨੇ ਤੇ ਹੁਣ ਬਣਾਈਆਂ ਇਹ ਸਾਰੀਆਂ ਕਹਾਣੀਆਂ ਨਾ ਡਰੱਗ ਦੀ ਪ੍ਰੀਵੈਂਸ਼ਨ ਦੀ। ਉਹਦੇ ਲਈ ਇੱਦਾਂ ਆ, ਗੌਰਮੈਂਟ ਦੀ ਇੰਨੀ ਏਡ ਆ, ਉਹਦੀ ਇੰਨੀ ਏਡ ਆ। ਸਾਡੇ ਕੋਲ ਸਾਡਾ ਅਸੀਂ ਜਿੱਦਣ ਦਾ ਜਨਮ ਹੋਇਆ ਅਸੀਂ ਨਹੀਂ ਮੰਨਦੇ, ਨਾ ਮੰਨੀਏ, ਸਾਡੀ ਜਿੱਦ ਆ। ਸਾਨੂੰ ਕੁਛ ਨਹੀਂ ਕਰਨਾ ਚਾਹੀਦਾ, ਸਾਨੂੰ ਕਰਨਾ ਚਾਹੀਦਾ ਉਹੀ ਕਿ ਸਵੇਰ ਨੂੰ ਉੱਠ ਕੇ ਪਹਿਲਾਂ ਲੈਣਾ ਸ਼ਾਵਰ, ਉਸ ਤੋਂ ਬਾਅਦ ਆਪਣੇ ਗੁਰੂ ਨੂੰ ਧਿਆਉਣਾ ਆ, ਉਸ ਤੋਂ ਮਗਰੋਂ ਕੰਮ ਨੂੰ ਸ਼ੁਰੂ ਕਰਨਾ ਆ। ਤੇ ਚਾਹ ਨੂੰ ਵੀ ਜਦੋਂ ਹੱਥ ਲਾਉਣਾ ਆ ਉਦੋਂ ਵੀ ਸੋਚਣਾ ਆ ਕਿ ਇੱਥੋਂ ਡਰੱਗ ਨੇ ਸ਼ੁਰੂ ਹੋਣਾ ਆ। ਕੋਈ ਵੀ ਚੀਜ਼ ਨਸ਼ਾ ਉਹਨੂੰ ਕਹਿੰਦੇ ਆ ਜਿਹਦੀ ਅਡਿਕਸ਼ਨ ਹੋ ਜਾਏ। ਸੋ ਇਸ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਪ੍ਰੋਗਰਾਮ ਲੈ ਕੇ ਆਏ ਆ। ਤੇ ਮੇਰੀ ਆਪਣੇ ਆਪ ਤੇ ਬੇਨਤੀ ਆ ਕਿ ਅਸੀਂ ਨਾ ਆਪਣੇ ਘਰ ਦੇ ਵਿੱਚ ਜਿਹੜੀ ਚੀਜ਼ ਸਾਨੂੰ ਹੈਗੀ ਆ ਉਹਨੂੰ ਇੱਕ ਪਾਸੇ, ਉਹਦੀ ਗੱਲ ਹੀ ਨਹੀਂ ਕਰਦੇ, ਗੱਲ ਹੀ ਖਤਮ, ਝਗੜਾ ਪਾਰ। ਅੰਮ੍ਰਿਤ ਛਕਣਾ ਤਾਂ ਵੱਡੀਆਂ ਗੱਲਾਂ ਆ ਨਾ, ਪਹਿਲੀਆਂ ਗੱਲਾਂ ਵੀ ਨਹੀਂ ਕਰਨੀਆਂ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰੇ, ਸਤਿਗੁਰੂ ਅੱਗੇ ਅਰਦਾਸ ਆ ਕਿ ਸਾਡੀ ਕਮਿਊਨਿਟੀ ਨੂੰ ਨਾ ਵਿਛੜੀ ਨੂੰ ਆਪਣੇ ਨਾਲ ਸਤਿਗੁਰੂ ਜੋੜ ਲਵੇ। ਕਿੱਦਾਂ ਜੁੜੂਗੀ? ਉਹ ਬੰਦੇ ਜਿਹੜੇ ਜੁੜੇ ਆ ਉਹਨਾਂ ਨਾਲ ਕਰਮਵੀਰ ਸਿੰਘ ਜੀ ਪਿਆਰ ਕਰਨਾ, ਸਤਿਕਾਰ ਕਰਨਾ, ਉਹਨਾਂ ਦਾ ਜੀਵਨ ਦੇਖਣਾ ਤੇ ਦੂਜਿਆਂ ਤੋਂ ਬਚ ਕੇ ਰਹਿਣਾ। ਕਿਉਰ ਵਾਲੇ ਪਾਸੇ ਤਾਂ ਸਾਰੇ ਹੈਗੇ ਹੀ ਆ, ਪ੍ਰੀਵੈਂਟ ਹੀ ਕਰ ਲਈਏ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਸਭ ਤੋਂ ਵੱਡੀ ਪ੍ਰੋਬਲਮ ਰਾਜ ਕਰਨਵੀਰ ਸਿੰਘ ਜੀ ਫੈਂਟਨਿਲ ਦੀ ਹੈਗੀ ਆ। 100 ਟਾਈਮ ਸਟਰੋਂਗਰ ਆ ਮੋਰਫੀਨ ਦੇ ਨਾਲੋਂ, ਤੇ ਇਹ ਸਟਰੀਟਸ ਦੇ ਵਿੱਚ ਹੁਣ ਮਿਲਦੀ ਆ। ਆਪਾਂ ਦੇਖਦੇ ਆਮ ਕਿੰਨੀ ਵਾਰੀ ਮਿਲਦੀ ਆ, ਗੋਲੀਆਂ ਦੇ ਗੋਲੀਆਂ, ਥੱਦੀਆਂ ਦੀਆਂ ਥੱਦੀਆਂ ਜਿਹੜੀਆਂ ਉਹ ਆ ਰਹੀਆਂ ਆ। ਤੇ ਉਦੋਂ ਵਿੱਚ ਪ੍ਰੋਬਲਮ ਉਹ ਆ ਗਈ ਆ, ਨਸ਼ਾ ਤਾਂ ਪਹਿਲਾਂ ਹੀ ਮਾੜਾ ਸੀ, ਇਹਦੇ ਵਿੱਚ ਅਡਲਟ੍ਰੇਸ਼ਨ, ਯਾਨੀ ਕਿ ਇਹਦੇ ਵਿੱਚ ਵੀ ਮਿਕਸ ਜਿਹੜਾ ਆ ਕਈ ਹੋਰ ਚੀਜ਼ਾਂ ਕਰ ਦਿੱਤੀਆਂ ਜਾਂਦੀਆਂ। ਇਹ ਪਹਿਲਾਂ ਹੀ ਘਾਤਕ ਸੀ, ਇਹਦੀ ਜਿਹੜੀ ਜਾਨਲੇਵਾਪਣਾ ਜਿਹੜਾ ਆ ਉਹ ਹੋਰ ਕਈ ਗੁਣਾ ਜਿਹੜਾ ਆ ਉਹਦੇ ਕਰਕੇ ਜਿਹੜਾ ਉਹ ਵੱਧ ਜਾਂਦਾ ਹੈਗਾ ਆ। ਡਾਲਰ ਕਮਾਉਣੇ ਆ, ਡਾਲਰ ਕਮਾਓ, ਜੀ ਸਦਕੇ ਕਮਾਓ। ਸਾਰੇ ਜਾਣੇ ਜਿਹੜੇ ਇਸ ਚੀਜ਼ ਦੇ ਵਿੱਚ ਆ, ਇਹ ਮਾਪੇ ਵੀ ਇਹਦੇ ਵਿੱਚ ਆ, ਨਿਆਣੇ ਵੀ ਇਹਦੇ ਵਿੱਚ ਆ, ਸਾਰੇ ਜਾਣੇ। ਇਹ ਨਹੀਂ ਆ ਵੀ ਸ਼ਿਫਟਾਂ ਤੇ ਜ਼ੋਰ ਲਾਈ ਰੱਖਣਾ, ਆਪਾਂ ਨਿਆਣਿਆਂ ਤੇ ਵੀ ਨਜ਼ਰ ਰੱਖਣੀ ਆ, ਆਪਣੇ ਵੀ ਇਸ ਜਿਹੜੇ ਆ ਉਸ ਦੇ ਉੱਤੇ ਰੱਖਣੀ ਆ ਵੀ ਮੈਂ ਸਟ੍ਰੈਸ ਤਾਂ ਦੇਖੋ ਜਿੰਨੀ ਦੇਰ ਤੱਕ ਜੀਵਨ ਦੇ ਵਿੱਚ ਹੈਗੇ ਆ ਇੱਥੇ, ਜਿੰਨੇ ਤੱਕ ਜਿੰਦਾ ਆ, ਸਟ੍ਰੈਸ ਨੇ ਤਾਂ ਆਉਂਦੇ ਜਾਂਦੇ ਹੀ ਰਹਿਣਾ ਆ। ਸੋ ਸਟ੍ਰੈਸ ਦਾ ਉਸ ਨੂੰ ਕੱਲਣ ਦੇ ਲਈ ਤੁਸੀਂ ਕਰਦੇ ਕੀ ਆ? ਉਹ ਇਹ ਨਹੀਂ ਆ ਵੀ ਕਿਸੇ ਨੇ ਫੜ ਲਈ ਸ਼ਰਾਬ ਦੀ ਬੋਤਲ, ਕਿਸੇ ਨੇ ਫੜ ਲਿਆ ਤੰਬਾਕੂ, ਤੇ ਕਿਸੇ ਨੇ ਇਹ ਜਿਹੜੇ ਨਸ਼ਿਆਂ ਦੇ ਵਾਲੇ ਪਾਸੇ ਨੂੰ ਤੁਰ ਗਏ। ਉਹ ਹੱਲ ਨਹੀਂ ਆ, ਉਹ ਸੋਲਿਊਸ਼ਨ ਨਹੀਂ ਆ, ਉਹਦੇ ਨਾਲ ਕੁਛ ਨਹੀਂ ਆ। ਕੋਈ ਆਪਣੇ ਨਾਲ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਾਈ ਆਪਣੀ ਘਰ ਵਾਲੇ ਨਾਲ ਗੱਲ ਕਰੋ, ਭਾਈ ਸਟ੍ਰੈਸ ਆ, ਤੇ ਅੱਗੋਂ ਮਦਦ ਕਰੇ, ਹੈਲਪ ਕਰੇ, ਉਹ ਸਟ੍ਰੈਸ ਨੂੰ ਰਿਲੀਵ ਕਰੇ, ਨਾ ਕਿ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਧੱਕੇ। ਜਦੋਂ 4-5 ਜਾਣੇ ਬਿਲ ਬੈਠਦੇ ਹੋ ਉਦੋਂ ਇਹ ਨਹੀਂ ਹੋਣਾ ਚਾਹੀਦਾ ਵੀ ਸਾਡੇ ਕੋਲ ਗੱਲਾਂ ਨਹੀਂ ਹੈਗੀਆਂ ਕਰਨ ਨੂੰ, ਜਿੰਨੀ ਦੇਰ ਤੱਕ ਅੰਦਰ ਕੋਈ ਟੀਕਾ ਨਹੀਂ ਲੱਗਦਾ। ਸੋ ਉਹ ਚੀਜ਼ ਨੂੰ ਜਿਹੜਾ ਉਹ ਹਟਾਓ, ਉਹਨਾਂ ਚੀਜ਼ਾਂ ਨੂੰ ਘਟਾਓ, ਆਪਸ ਦੇ ਵਿੱਚ ਪਿਆਰ ਇਤਫਾਕ ਦੇ ਨਾਲ ਜਿਹੜਾ ਉਹ ਰਹੋ। ਤੇ ਜੇ ਕਿਸੇ ਦੇ ਘਰ ਦੇ ਵਿੱਚ ਸਮੱਸਿਆ ਹੈਗੀ ਆ, ਉਹਦੀ ਖਿੱਲੀ ਨਾ ਉਡਾਓ, ਉਹਦਾ ਮਜ਼ਾਕ ਨਾ ਉਡਾਓ, ਉਹਨਾਂ ਨੂੰ ਬਦਨਾਮ ਜਿਹੜਾ ਉਹ ਨਾ ਕਰੋ। ਉਹ ਇੱਕ ਸਮੱਸਿਆ ਦੇ ਵਿੱਚੋਂ ਲੰਘ ਰਹੇ ਆ, ਉਹਨਾਂ ਦੀ ਮਦਦ ਕਰੋ। ਗੁਪਤ ਜਿਹੜੇ ਉਹ ਰਹਿਣਾ ਚਾਹੁੰਦੇ ਨੇ, ਗੁਪਤ ਰਹਿ ਕੇ ਜਿਹੜੀ ਉਸ ਚੀਜ਼ ਦੀ ਜਿਹੜੀ ਉਹ ਮਦਦ ਕਰੋ। ਬਾਕੀ ਜਿਨ੍ਹਾਂ ਦੀਆਂ ਹੈਲਥ ਇੰਸ਼ੋਰੈਂਸਿਸ ਹੈਗੀਆਂ ਆ, ਉਹ ਆਪੋ ਆਪਣੇ ਡਾਕਟਰਾਂ ਦੇ ਨਾਲ ਜਿਹੜਾ ਉਹ ਗੱਲ ਕਰੋ, ਭਾਈ ਇਹਨਾਂ ਐਡਿਕਸ਼ਨ ਨੂੰ ਹਟਾਉਣਾ ਕਿੱਦਾਂ ਆ। ਅਦਰਵਾਈਜ਼ ਇਹ ਪ੍ਰੋਬਲਮ ਆ। ਬਾਕੀ ਸੁਰਿੰਦਰ ਸਿੰਘ ਜੀ ਅਖੀਰਲੀ ਗੱਲ ਤੇ ਮੁੱਢਲੀ ਗੱਲ ਜਿਹੜੀ ਉਹ ਕਰ ਗਏ ਵੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਸ ਦੇ ਵੱਲ ਨੂੰ ਨਾ ਹੀ ਜਾਓ ਤਾਂ ਵਧੀਆ ਆ, ਪਰ ਜੇ ਕੋਈ ਲੱਗ ਗਿਆ ਆ ਤੇ ਉਹਦਾ ਇਲਾਜ ਕਰਨਾ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਓਨਾ ਹੀ ਜ਼ਰੂਰੀ ਹੈਗਾ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪ੍ਰਾਇਓਰਟੀ ਲਈ ਹੈਗੀ ਆ ਡਰੱਗ ਓਵਰਡੋਜ਼ ਨੂੰ ਲੈ ਕੇ, ਮੈਂਟਲ ਹੈਲਥ ਇਸ਼ੂ ਨੂੰ। ਸੋ ਆਪਣੀ ਕਮਿਊਨਿਟੀ 'ਚ ਵੀ ਬਹੁਤ ਵੱਡੇ ਪ੍ਰੋਗਰਾਮ ਆਉਣੇ ਆ। ਆਪਾਂ ਇੱਕ ਮਾਡਲ ਕਮਿਊਨਿਟੀ ਬਣਨੀ, ਬੜੀ ਛੋਟੀ ਜਿਹੀ ਕਮਿਊਨਿਟੀ ਆ। ਤੁਸੀਂ ਦੇਖੋ ਵੀ ਬੜਾ ਤੁਹਾਡਾ ਜਿਹੜਾ ਆ ਛਾਤੀ ਚੌੜੀ ਹੁੰਦੀ ਆ ਜਦੋਂ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਇਹ ਕਹਿੰਦਾ ਵੀ ਸਿੱਖਾਂ ਨੇ ਪ੍ਰਾਈਵੇਟ ਹੈਲੀਕਾਪਟਰ ਹਾਇਰ ਕਰਕੇ ਜਿਹੜਾ ਲੰਗਰ ਆ ਉਹ ਜਿੱਥੇ ਜਿੱਥੇ ਫਲੱਡ ਹੋਏ ਆ ਉੱਥੇ ਲੋਕਾਂ ਨੂੰ ਪਹੁੰਚਾ ਰਹੇ ਆ। ਸੋ ਆਪਾਂ ਇਦਾਂ ਦਾ ਕੰਮ ਕਰੀਏ। ਕਮਿਊਨਿਟੀ ਬੜੀ ਛੋਟੀ ਆ, ਤੇ ਜੇ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ, ਤੁਹਾਡਾ ਗੁਆਂਢੀ ਆ, ਕੋਈ ਰਿਸ਼ਤੇਦਾਰ ਆ, ਉਹਦਾ ਜਿਹੜਾ ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੈਗੇ ਆ। ਇਸ ਜਿਹੜੀ ਚੀਜ਼ ਆ, ਜਿਹੜਾ ਕੋਈ ਅਨਫੋਰਚੂਨੇਟਲੀ ਲੱਗ ਗਿਆ ਡਰੱਗ ਤੇ ਅਲਕੋਹਲ ਤੇ, ਉਹਨੂੰ ਕਿਸ ਤਰ੍ਹਾਂ ਬਚਾ ਸਕਦੇ ਆ, ਇਹ ਸਭ ਤੋਂ ਵੱਡਾ ਭਲਾ ਹੋਊਗਾ।
ਜੀ, ਜੀ। ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ। ਮਿਲਦੇ ਹਾਂ ਜੀ ਅਗਲੀ ਵਾਰ, ਤੇ ਨਾਲ ਹੀ ਜਾਣ ਤੋਂ ਪਹਿਲਾਂ ਦੱਸਦੇ ਜਾਈਏ, ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਪੰਜਾਬੀ ਰੇਡੀਓ USA ਦੇ ਦੁਆਰਾ ਜਿਹੜੀ ਕਵਰੇਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਿਹੜੀ ਉਹ ਪੰਜਾਬੀ ਰੇਡੀਓ USA ਦੇ ਪੂਰੇ ਰੇਡੀਓ ਨੈਟਵਰਕ ਦੇ ਉੱਤੇ ਤੇ ਵੈਬ ਚੈਨਲਸ YouTube ਤੇ Facebook ਦੇ ਉੱਤੇ ਪੰਜਾਬੀ ਰੇਡੀਓ USA ਦਾ ਜਿਹੜਾ ਹੈਗਾ ਆ, ਉਸ ਦੇ ਉੱਤੇ ਜਿਹੜੀ ਉਹ ਚੱਲੇਗੀ। ਉਸ ਦੇ ਨਾਲ ਤੁਸੀਂ ਜੁੜੇ ਰਹੋ। ਅੱਜ, ਕੱਲ੍ਹ, ਪਰਸੋਂ ਇਹ ਤਿੰਨੇ ਦਿਨ ਜਿਹੜੀ ਉੱਥੋਂ ਕਵਰੇਜ ਆ ਤੁਹਾਡੇ ਤੱਕ ਉਹ ਪ੍ਰਸਾਰਿਤ ਕੀਤੀ ਜਾਵੇਗੀ। ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਆਪਾਂ ਉੱਥੇ ਜੁੜਨਾ ਆ। ਇਹੀ ਅਰਦਾਸ ਕਰਨੀ ਆ, ਪਰਮਾਤਮਾ ਸਾਰਿਆਂ ਨੂੰ ਉਸ ਮੁਕੱਦਸ ਧਰਤੀ ਦੇ ਦਰਸ਼ਨ ਕਰਨ ਦੀ ਜਿਹੜੀ ਆ ਉਹ ਬਲ ਬਖਸ਼ੇ, ਉਹਨਾਂ ਦੇ ਕੋਲ ਉਪਰਾਲਾ ਜਿਹੜਾ ਹੋ ਸਕੇ। ਤੇ ਹੁਣ ਇਹੀ ਆਪਾਂ ਕਹਿ ਕੇ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA